ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਖਬਰ ਤੇ ਨਜ਼ਰ। ਅੱਜ 4 ਜੂਨ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਪਵਾ ਸਕਦੇ ਹੋ। ਸੈਂਟਾ ਨੇਲਾ 'ਚ ਲੋਕੇਸ਼ਨ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਦੀ ਸਭ ਤੋਂ ਵੱਡੀ ਖਬਰ 'ਚ ਦੇਖੀਏ ਤਾਂ ਉਹ ਇਸ ਤਰ੍ਹਾਂ ਦੀ ਹੈ ਕੁਛ ਕਿ ਜਦੋਂ ਅਮਿਤ ਸ਼ਾਹ ਚੰਡੀਗੜ੍ਹ ਦੀ ਫੇਰੀ ਤੋਂ ਬਾਅਦ ਦਿੱਲੀ ਪਹੁੰਚੇ ਹੋਣਗੇ ਅਤੇ ਸ਼ਾਇਦ ਉਹਨਾਂ ਨੂੰ ਪੁੱਛਿਆ ਗਿਆ ਹੋਵੇਗਾ ਕਿ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਕੀ ਲਿਆਂਦਾ, ਅਤੇ ਉਹਨੇ ਇਹੋ ਜਵਾਬ ਦੇਣਾ ਕਿ 4 ਸਾਬਕਾ ਮੰਤਰੀ ਕਾਂਗਰਸ ਦੇ ਲੈ ਆਇਆ। ਸੋ 4 ਕਾਂਗਰਸ ਦੇ ਸਾਬਕਾ ਮੰਤਰੀ, ਜਿਨ੍ਹਾਂ ਦੇ ਵਿੱਚ ਰਾਜਕੁਮਾਰ ਵੇਰਕਾ, ਸ਼ਿਆਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਵੀਰ ਸਿੱਧੂ ਭਾਜਪਾ 'ਚ ਸ਼ਾਮਲ ਹੋ ਗਏ ਆ। ਰਗੜਾ ਦੂਜਿਆਂ ਨੂੰ ਵੀ ਲੱਗਾ ਥੋੜ੍ਹਾ। ਮਹਿੰਦਰ ਕੌਰ ਜੋਸ਼ ਬੀਬੀ ਜੀ, ਉਹ ਵੀ ਚਲੇ ਗਏ ਨੇ ਭਾਜਪਾ ਦੇ ਵਿੱਚ, ਅਤੇ ਕੇਵਲ ਢਿੱਲੋਂ, ਅਮਰਿੰਦਰ ਸਿੰਘ ਦੇ ਕਰੀਬੀ ਮਿੱਤਰ, ਉਹਨਾਂ ਨੇ ਵੀ ਭਾਜਪਾ ਦੇ ਵਿੱਚ ਆਪਣਾ ਸਥਾਨ ਗ੍ਰਹਿਣ ਕਰ ਲਿਆ ਹੈ। ਤਾਂ ਖੈਰ, ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਅਸੀਂ ਅੱਗੇ ਵੀ ਪੇਸ਼ੀਨਗੋਈ ਕਰਨ ਦਾ ਯਤਨ ਕਰਿਆ ਕਰਦੇ ਸਾਂ ਕਿ 22 ਨਹੀਂ 27, ਤਾਂ 27 ਤੋਂ ਪਹਿਲਾਂ 24 ਗਰਾਊਂਡ ਤਿਆਰ ਕੀਤੇ ਜਾ ਰਹੇ ਆ, ਔਰ ਬੜਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਇਸ ਜੋ ਲਹਿਰ ਇਹਨਾਂ ਨੇ ਛੇੜ ਰੱਖੀ ਹੈ, ਇਸ ਲਹਿਰ ਨੂੰ। ਜੇ ਦੂਜੇ ਪਾਸੇ ਆਪਾਂ ਫਿਰ ਸਿਆਸਤ ਦੀ ਗੱਲ ਕਰੀਏ, ਇੱਕ ਜ਼ਿਮਨੀ ਚੋਣ ਜਿਹਦੇ 'ਤੇ ਹੁਣ ਸਾਰਿਆਂ ਦੀ ਨਿਗਾਹ ਲੱਗਣੀ ਹੈ, ਉਹਦੇ ਵਿੱਚ ਅੱਜ 2 ਚੀਜ਼ਾਂ ਅਹਿਮ ਰਹੀਆਂ ਨੇ, ਜਾਂ ਕਹਿ ਲਈਏ ਕਿ ਵੱਡੀਆਂ ਵਾਪਰੀਆਂ। ਇੱਕ ਤਾਂ ਇਹ ਆ ਕਿ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਸੰਗਰੂਰ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮਤਲਬ ਕਿ ਕੱਲ੍ਹ ਉਹਨਾਂ ਨੇ ਥੋੜ੍ਹਾ ਜਿਹਾ ਕਿਹਾ ਸੀਗਾ ਕਿ ਪਰਿਵਾਰਕ ਰੁਝੇਵੇਂ ਕਰਕੇ ਹਾਲੇ ਚੋਣ ਨਹੀਂ ਲੜਾਂਗੇ, ਤਾਂ ਫਿਰ ਅੱਜ ਉਹਨਾਂ ਨੇ ਮੁਲਾਕਾਤ ਕੀਤੀ ਜੇਲ੍ਹ ਦੇ ਵਿੱਚ ਰਾਜੋਆਣਾ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਆਜ਼ਾਦ ਲੜਨ ਦੇ ਸਮਰੱਥ ਨਹੀਂ ਆ ਅਸੀਂ। ਮਤਲਬ ਕਿ ਆਜ਼ਾਦ ਚੋਣ ਨਹੀਂ ਲੜੀ ਜਾਊਗੀ ਜੇ ਦਮਦਮੀ, ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਲੈਕਸ਼ਨ ਲੜਾ ਦੇਣ ਸਾਰੇ ਰਲ ਕੇ, ਅਤੇ ਅਸੀਂ ਤਿਆਰ ਵਰ ਤਿਆਰ ਹਾਂ। ਤਾਂ ਉਹ ਕਹਿੰਦੇ ਕਿ ਅਸੀਂ ਇਸ ਵਾਸਤੇ ਬਿਲਕੁਲ ਤਿਆਰ, ਪਰ ਆਜ਼ਾਦ ਨਹੀਂ ਲੜਾਂਗੇ। ਇਸੇ ਤਰ੍ਹਾਂ ਇੱਕ ਚੀਜ਼ ਹੋਰ ਵਾਪਰ ਗਈ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਅੱਜ ਕਾਗਜ਼ ਦਾਖਲ ਕਰ ਦਿੱਤੇ। ਪੰਥਕ ਏਕਤਾ ਦੀ ਗੱਲ ਚੱਲੀ ਸੀਗੀ, ਤਸਵੀਰਾਂ ਵਾਇਰਲ ਹੋਈਆਂ ਸੋਸ਼ਲ ਮੀਡੀਆ 'ਤੇ, ਤੁਹਾਨੂੰ ਪਤਾ ਹੀ ਹੈ ਜਵਾਨੀ ਜਿਹੜੀ ਹੁੰਦੀ ਆ ਚੁੱਕਦੀ ਵੀ ਬਹੁਤ ਆ, ਜਵਾਨੀ ਜਿਹੜੀ ਹੁੰਦੀ ਆ ਉਹ ਕ੍ਰਿਟੀਸਿਜ਼ਮ ਵੀ ਬਹੁਤ ਕਰਦੀ ਆ, ਤਾਂ ਬਹੁਤ ਹੱਦ ਤੱਕ ਕ੍ਰਿਟੀਸਿਜ਼ਮ ਸ਼ੁਰੂ ਹੋ ਗਿਆ ਸੀ, ਖਾਸ ਤੌਰ 'ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ, ਕਿ ਤੁਸੀਂ ਭਾਈ ਇਹ ਕਰਨ ਕੀ ਜਾ ਰਹੇ ਹੋ, ਪੰਥਕ ਏਕਤਾ ਦੇ ਨਾਮ 'ਤੇ ਇਹ ਜਿਹੜੀ ਸਿਆਸੀ ਏਕਤਾ ਜਾਂ ਸਿਆਸੀ ਖਿਚੜੀ ਜਿਹੜੀ ਹੈ ਇਹ ਠੀਕ ਨਹੀਂ ਜਾਪਦੀ। ਤਾਂ ਉਸ ਤੋਂ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਅਚਾਨਕ ਯੂ ਟਰਨ ਲੈ ਗਏ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਸੁਖਬੀਰ ਸਿੰਘ ਬਾਦਲ ਆ ਨਾ ਜਿਹੜਾ, ਉਹ ਮੇਰੇ ਨਾਲ ਕੋਈ ਕੰਮ ਦੀ ਗੱਲ ਕਰਨ ਨਹੀਂ ਸੀ ਆਇਆ। ਮਤਲਬ ਕਿ ਉਹਨਾਂ ਦਾ ਕਹਿਣ ਦਾ ਜਿਹੜਾ ਮਤਲਬ ਸੀ ਕਿ ਸੁਖਬੀਰ ਸਿੰਘ ਬਾਦਲ
ਉਹਨਾਂ ਦੇ ਘਰ ਕਿਸੇ ਮੁੱਦੇ ਉੱਤੇ ਗੱਲ ਕਰਨ ਦੀ ਥਾਂ ਮਾਹੌਲ ਮਖੂਲ ਕਰਨ ਆਇਆ ਸੀਗਾ। ਕਮਾਲ ਦੀ ਗੱਲ ਆ। ਤੇ ਉਹਨਾਂ ਨੇ ਨਾਲ ਕਿਹਾ ਕਿ ਕੁਝ ਲੋਕ ਚਾਹੁੰਦੇ ਆ ਸਿਮਰਨਜੀਤ ਸਿੰਘ ਮਾਨ ਦੇਸ਼ ਦੀ ਸੰਸਦ ਵਿੱਚ ਨਾ ਪਹੁੰਚ ਸਕੇ। ਅੱਛਾ, ਕੱਲ੍ਹ ਹੀ ਇਹਨਾਂ ਨੇ ਉਸ ਮੀਟਿੰਗ ਤੋਂ ਬਾਅਦ ਕਿਹਾ ਸੀਗਾ ਕਿ ਅਕਾਲੀ ਅੱਛਾ ਉਮੀਦਵਾਰ ਐਲਾਨ ਦੇਣ ਤਾਂ ਅਸੀਂ ਸਪੋਰਟ ਕਰਾਂਗੇ, ਜਿਹੜਾ ਘੱਟ ਗਿਣਤੀਆਂ ਦੀ ਸੰਸਦ ਦੇ ਵਿੱਚ ਜਾ ਕੇ ਗੱਲ ਕਰੇ, ਪਰ ਜਿਹੜਾ ਘੱਟ ਗਿਣਤੀਆਂ ਦੀ ਗੱਲ ਨਹੀਂ ਕਰੇਗਾ ਉਹਨੂੰ ਨਹੀਂ ਸਪੋਰਟ ਕਰਾਂਗੇ। ਤੇ ਨਾਲ ਇਹ ਵੀ ਕਹਿ ਦਿੱਤਾ ਸੀਗਾ ਕਿ ਅਕਾਲੀ ਦਲ ਬਾਦਲ ਵਾਲੇ ਵੀ ਮੈਨੂੰ ਸਪੋਰਟ ਕਰਨਗੇ, ਉਹ ਇਹ ਵੀ ਗੱਲ ਕਹਿ ਗਏ। ਤਾਂ ਅੱਜ ਉਹ ਅਚਾਨਕ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਤੇ ਐਵੇਂ ਮਾਹੌਲ ਕਰਨ ਆਇਆ ਸੀ। ਖੈਰ, ਇਹ ਰਾਜਨੀਤੀ ਆ, ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕੀ ਬਣਦਾ। ਪਰ ਪੰਥਕ ਏਕਤਾ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਜਾਂ ਸਾਂਝੇ ਉਮੀਦਵਾਰ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ, ਉਹਦੀ ਸੰਭਾਵਨਾ ਤੇ ਹੁਣ ਲਗਭਗ ਆਪਾਂ ਦੇਖੀਏ ਤਾਂ ਮਨਫੀ ਹੋ ਗਈ। ਅੱਗੇ ਦੇਖੋ ਕੋਈ ਚਮਤਕਾਰ ਹੋ ਜਾਏ ਤਾਂ ਚਮਤਕਾਰ ਨੂੰ ਨਮਸਕਾਰ ਆ। ਇੱਧਰ ਹਰਪਾਲ ਚੀਮਾ ਵੀ ਬੋਲੇ ਨੇ ਇਸੇ ਸੰਦਰਭ ਦੇ ਵਿੱਚ। ਉਹਨਾਂ ਨੇ ਕਿਹਾ ਕਿ ਕੋਈ ਕੁਝ ਵੀ ਕਹੇ, ਅਸੀਂ ਆਪਣੇ ਉਮੀਦਵਾਰ ਗੁਰਮੇਲ ਘਰਾਂਚੋ ਦੇ ਨਾਮਜ਼ਦਗੀ ਪੱਤਰ ਭਰਾ ਦਿੱਤੇ ਆ। ਅੱਛਾ, ਇਹ ਇਸ ਸੰਦਰਭ 'ਚ ਕਹਿ ਰਹੇ ਆ ਕਿਉਂਕਿ ਕਾਂਗਰਸ ਨੇ ਜ਼ੋਰ ਲਾਇਆ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਸਾਂਝਾ ਉਮੀਦਵਾਰ ਦੇ ਦਈਏ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਰੂਪ ਦੇ ਵਿੱਚ ਜ਼ਿਮਨੀ ਚੋਣ ਸੰਗਰੂਰ ਤੋਂ। ਹੁਣ ਹੋਇਆ ਕੀ ਅੱਜ ਕਿ ਜਦੋਂ ਅਮਿਤ ਸ਼ਾਹ ਆਏ ਤਾਂ ਠੀਕ ਉਸ ਵੇਲੇ ਸਿੱਧੂ ਦੇ ਮਾਪੇ ਵੀ ਉਹਨੂੰ ਮਿਲਣ ਗਏ, ਜਾ ਕੇ ਮਿਲਣੀ ਕੀਤੀ, ਜਿੰਨਾ ਕੁ ਭਾਵੁਕ ਦ੍ਰਿਸ਼ ਵੇਖਿਆ, ਕਾਫੀ ਦਿਲ ਨੂੰ ਕਹਿ ਲਓ ਕਿ ਝੰਜੋੜਨ ਵਾਲਾ ਸੀਗਾ, ਜਿਹਦੇ ਵਿੱਚ ਮੂਸੇਵਾਲਾ ਦਾ ਫਾਦਰ ਰੋ ਰਿਹਾ ਸੀਗਾ ਤੇ ਅਪੀਲ ਕਰ ਰਿਹਾ ਸੀਗਾ ਕਿ ਮੇਰੇ ਬੱਚੇ ਨੂੰ ਨਿਆਂ ਦਿਵਾਓ। ਮਤਲਬ ਕਿ ਸੈਂਟਰਲ ਏਜੰਸੀ ਤੋਂ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਉਹਨਾਂ ਨੇ ਮੁਲਾਕਾਤ ਦੇ ਦੌਰਾਨ, ਜਿੰਨਾ ਕੁ ਸੋਸ਼ਲ ਮੀਡੀਆ ਜਾਂ ਮੀਡੀਆ ਨੇ ਕੁਝ ਪ੍ਰਗਟਾਇਆ ਹੈ। ਪਰੰਤੂ ਜਦੋਂ ਵਾਪਸ ਪਰਤ ਰਹੇ ਸਨ ਇਸ ਮੀਟਿੰਗ ਤੋਂ ਬਾਅਦ, ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਲਾਈਵ ਕਰਕੇ ਜਾਂ ਛੋਟੀ ਜਿਹੀ ਵੀਡੀਓ ਜਿਹੜੀ ਹੈ ਉਹ ਪੋਸਟ ਕਰਕੇ ਇਹ ਕਿਹਾ ਕਿ ਮੇਰੇ ਹੱਥ ਜੋੜੇ, ਮੇਰੇ ਪੁੱਤ ਦਾ ਸੇਵਾ ਠੰਡਾ ਨਹੀਂ ਹੋਇਆ ਤੇ ਇਹਨਾਂ ਚੀਜ਼ਾਂ ਨੂੰ ਰਹਿਣ ਦਿਓ, ਮੈਂ ਕੋਈ ਇਲੈਕਸ਼ਨ ਨਹੀਂ ਲੜਨਾ। ਤਾਂ ਜਿਸ ਤਰ੍ਹਾਂ ਰਾਜਾ ਵੜਿੰਗ ਜ਼ੋਰ ਲਾ ਰਿਹਾ ਸੀਗਾ ਕਿ ਸਾਂਝੇ ਰੂਪ ਦੇ ਵਿੱਚ ਉਮੀਦਵਾਰ ਦੇ ਦਈਏ, ਤਾਂ ਇੱਕ ਤੇ ਮੂਸੇਵਾਲਾ ਦੇ ਪਿਤਾ ਨੇ ਹੀ ਇਸ ਸੰਭਾਵਨਾ ਨੂੰ ਰੱਦ ਕਰ ਦਿੱਤਾ। ਨਾਲੇ ਕਿਹਾ ਕਿ ਤੁਸੀਂ 8 ਤਰੀਕ ਨੂੰ ਸਾਰੇ ਆਇਓ, ਬੱਚੇ ਦਾ ਭੋਗ ਆ, ਉੱਥੇ ਮੈਂ ਦਿਲ ਹੌਲਾ ਕਰੂੰਗਾ, ਦਿਲ ਦੀਆਂ ਕੁਝ ਗੱਲਾਂ ਕਰੂੰਗਾ। ਤਾਂ ਹੁਣ ਉਮੀਦ ਆ ਕਿ ਸ਼ਾਇਦ ਕੋਈ ਵੱਡੀ ਗੱਲ ਫਾਦਰ ਸਾਹਿਬ ਸਿੱਧੂ ਦੇ ਕਹਿ ਸਕਦੇ ਆ। ਤਾਂ ਦੂਜੇ ਪਾਸੇ ਜੇ ਦੇਖੀਏ ਤਾਂ ਇਹੀ ਸੰਦਰਭ ਹਰਪਾਲ ਸਿੰਘ ਚੀਮਾ ਹੋਰਾਂ ਦਾ ਸੀਗਾ ਕਿ ਕਿਸੇ ਵੀ ਉਮੀਦ ਬਾਰੇ ਮੰਗ ਕਰਨ ਦਾ ਸਾਰੀਆਂ ਪਾਰਟੀਆਂ ਨੂੰ ਜਾਂ ਹਰ ਇੱਕ ਪਾਰਟੀ ਨੂੰ ਹੱਕ ਆ, ਪਰ ਅਸੀਂ ਆਪਣਾ ਅਧਿਕਾਰਤ ਉਮੀਦਵਾਰ ਜਿਹੜਾ ਮੈਦਾਨ 'ਚ ਉਤਾਰ ਦਿੱਤਾ ਜੀ। ਅਗਲੀ ਗੱਲ ਕਰਦੇ ਜਾਈਏ, ਮੂਸੇਵਾਲਾ ਹੱਤਿਆ ਕਾਂਡ ਦੇ ਵਿੱਚ ਇੱਕ ਅਖਬਾਰ ਦਾ ਖੁਲਾਸਾ, ਨੇਪਾਲ ਤੋਂ ਮੰਗਵਾਏ ਗਏ ਹਥਿਆਰ। ਜੀ ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਇਸ ਵੇਲੇ ਜੇ ਆਪਾਂ ਦੇਖੀਏ ਕਿ ਸਿੱਧੂ ਮੂਸੇਵਾਲਾ ਜਿਉਂਦੇ ਜੀ ਹੀ ਨਹੀਂ ਵਿਕਿਆ। ਮਤਲਬ ਕਿ ਉਹਦੀ ਇੰਨੀ ਚੜ੍ਹਤ, ਇੰਨੀ ਸ਼ੌਹਰਤ, ਇੰਨੇ ਉਹਦੇ ਗੀਤ ਚੱਲੇ, ਤੁਸੀਂ ਦੇਖੋਗੇ ਤਾਂ ਉਹਦੇ ਵਿਊਜ਼ ਜਿਹੜੇ ਆ, ਜਿੱਥੋਂ ਅੱਜ ਕੱਲ ਇਹ ਪੈਮਾਨਾ ਸੈੱਟ ਕੀਤਾ ਜਾਂਦਾ ਕਿ ਕਿਹੜਾ ਕਲਾਕਾਰ ਕਿੱਥੇ ਕੋ ਖਲੋਤਾ ਹੈ, ਤਾਂ ਉਹ ਨਾ ਸਿਰਫ ਮਤਲਬ ਕਿ ਜਿਉਂਦੇ ਜੀ ਹਿੱਟ ਰਿਹਾ, ਲਿਖਣ ਤੋਂ ਭਾਵ ਮੇਰਾ ਇਹੀ ਹੈ ਕਿ ਉਹਦੇ ਗਾਣੇ ਜਿਹੜੇ ਆ ਬਹੁਤ ਜ਼ਿਆਦਾ ਸੁਣੇ ਗਏ, ਉਹਦੀਆਂ ਖਬਰਾਂ ਬਹੁਤ ਜ਼ਿਆਦਾ ਸੁਰਖੀਆਂ ਬਣੀਆਂ, ਮਰ ਕੇ ਵੀ ਉਹੀ ਹੈ। ਤੁਸੀਂ ਜੇ ਦੇਖੋਗੇ ਤਾਂ ਮੈਂ ਦੇਖ ਰਿਹਾ ਸੀਗਾ ਕਿ ਵੱਡੇ ਵੱਡੇ ਮੀਡੀਆ ਆਊਟਲੈਟ, ਵੱਡੀਆਂ ਵੱਡੀਆਂ ਕਲਮਾਂ ਸਿੱਧੂ ਮੂਸੇ, ਇਹ ਨਹੀਂ ਪੰਜਾਬੀ ਨਹੀਂ, ਨੌਨ ਪੰਜਾਬੀ, ਚਾਹੇ ਉਹ ਹਿੰਦੀ ਦੀਆਂ ਹੋਣ ਚਾਹੇ ਇੰਗਲਿਸ਼ ਦੀਆਂ ਹੋਣ, ਇੰਡੀਆ ਦੇ ਵਿੱਚ ਮਤਲਬ ਲਿਖ ਰਹੀਆਂ ਨੇ। ਹਾਲਾਂਕਿ ਕਈ ਵਾਰ ਜਾਣਕਾਰੀ ਅਧੂਰੀ ਰਹਿੰਦੀ ਹੈ ਉਹਨਾਂ ਕੋਲ। ਵੈਸੇ ਜੇ ਆਪਾਂ ਦੇਖੀਏ ਤਾਂ ਪਿੰਡਾਂ ਦਾ ਗਾਇਕ ਸੀ, ਤਾਂ ਪਿੰਡਾਂ ਦੇ ਗਾਇਕ ਬਾਰੇ ਹਮੇਸ਼ਾ ਜਾਣਕਾਰੀ ਨੈਸ਼ਨਲ ਲੈਵਲ ਤੇ ਘੱਟ ਪਹੁੰਚਦੀ ਆ, ਜਦਕਿ ਜਿਹੜੇ ਐਲੀਟ ਕਲਾਸ ਦੇ ਗਾਇਕ ਹੁੰਦੇ ਨੇ ਉਹਨਾਂ ਦੀ ਜਾਣਕਾਰੀ ਵਧੇਰੇ ਹੁੰਦੀ ਹੈ। ਸੋ ਪਰ ਫਿਰ ਵੀ ਮੈਂ ਦੇਖਿਆ ਕਿ ਬੰਦੇ ਦੀਆਂ ਮਰੇ ਤੋਂ ਬਾਅਦ ਦੀਆਂ ਵੀ ਜਿਹੜੀਆਂ ਖਬਰਾਂ ਨੇ ਉਹ ਬਹੁਤ ਜ਼ਿਆਦਾ ਤੋਂ ਭਾਵ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀਆਂ ਨੇ। ਖੈਰ, ਤਾਂ ਦੇਖੋ ਮੀਡੀਆ ਆਊਟਲੈਟ ਜਿਹੜੇ ਆ ਇਹਦੇ ਤੇ ਵਿਸ਼ੇਸ਼ ਕਵਰੇਜ ਦੇ ਰਹੇ। ਜੇ ਤੁਸੀਂ ਦੇਖੋਗੇ ਇਹ ਹਫਤਾ ਮੁਸਲਸਲ, ਇਹ ਹਫਤਾ ਜਿਹੜਾ ਉਹ ਇਸੇ ਖਬਰ ਤੇ ਹੀ ਲੰਘਿਆ। ਹਰੇਕ ਨੇ ਵੱਖੋ ਵੱਖਰੇ ਕੋਣ ਤੋਂ, ਹਰੇਕ ਨੇ ਵੱਖੋ ਵੱਖਰੇ ਅੰਦਾਜ਼ ਤੋਂ ਇਹ ਖਬਰ ਕਰਨ ਦਾ ਯਤਨ ਕੀਤਾ ਹੈ, ਚਾਹੇ ਵੱਡੇ ਵੱਡੇ ਪੱਤਰਕਾਰ ਹੋਣ, ਚਾਹੇ ਵੱਡੇ ਵੱਡੇ ਅਦਾਰੇ ਹੋਣ। ਔਰ ਇਹੀ ਮੈਂ ਕਹਿੰਦਾ ਕਿ ਇਸ ਹੱਤਿਆਕਾਂਡ ਦੇ ਵਿੱਚੋਂ ਜੇ ਆਪਾਂ ਕਹੀਏ ਕਿ ਪੰਜਾਬ ਲਈ ਕੀ ਹੈ,
ਤਾਂ ਪੰਜਾਬ ਲਈ ਇਹੋ ਹੈ ਕਿ ਐਡੇ ਵੱਡੇ ਪੱਧਰ ਤੇ ਗੈਂਗਿਜ਼ਮ ਜਾਂ ਹਥਿਆਰ ਜਾਂ ਇਸ ਤਰ੍ਹਾਂ ਜੋ ਕਤਲ ਗਾਰਤ ਹੋ ਰਹੀ ਹੈ, ਇਹਦੇ ਤੇ ਚਰਚਾ ਛਿੜੀ, ਇਹ ਕਹਿ ਸਕਦੇ ਆ। ਤਾਂ ਖੈਰ ਹੁਣ ਸਿਲਸਿਲਾ ਜਿਹੜਾ ਚੱਲਿਆ ਉਹ ਚੱਲਿਆ ਦਾਅਵਿਆਂ ਦਾ। ਦੇਖੋ ਆਫੀਸ਼ੀਅਲੀ ਨਾ ਤੇ ਦਿੱਲੀ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ, ਆਫੀਸ਼ੀਅਲੀ ਨਾ ਹੀ ਪੰਜਾਬ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੈ ਹਾਲ ਦੀ ਘੜੀ ਵੀ ਕੀ ਸੀ ਗਿਆ ਐਗਜ਼ੈਕਟ ਸਾਰਾ ਮਾਮਲਾ, ਕਿੱਦਾਂ ਫਿੱਟ ਕੀਤਾ ਗਿਆ, ਕਿੱਦਾਂ ਫਿਰ ਮੂਸੇਵਾਲਾ ਹਿੱਟ ਕੀਤਾ ਗਿਆ, ਇਹ ਸਾਰੀਆਂ ਚੀਜ਼ਾਂ ਹਾਲੇ ਭੇਤ ਦੇ ਵਿੱਚ ਹੀ ਆ। ਤਾਂ ਖੁੱਲ ਕੇ ਨਹੀਂ ਕਿਸੇ ਨੇ ਵੀ ਦੱਸਿਆ, ਪਰ ਮੀਡੀਆ ਸੋਰਸਸ ਜਿਹੜੇ ਹੁੰਦੇ ਨੇ ਉਹ ਆਪੋ ਆਪਣੇ ਪੱਧਰ ਤੇ ਖੋਜ ਕਰਦੇ ਆ, ਕੱਢ ਕੇ ਲਿਆਉਂਦੇ ਆ। ਤਾਂ ਇੱਕ ਨੈਸ਼ਨਲ ਅਖਬਾਰ ਨੇ ਜੋ ਕਿ ਪੁਰਸ਼ੋਤਮ ਵਰਮਾ ਦੀ ਰਿਪੋਰਟ ਹੈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਉਹ ਕਹਿੰਦੇ ਕਿ ਬੇਸਿਕਲੀ ਜਿਹੜੀ ਇਹ ਸਾਰੀ ਘਟਨਾ ਅੰਜਾਮ ਦਿੱਤੀ ਗਈ ਆ, ਇਹਦੇ ਵਿੱਚ ਜਿਹੜੇ ਵੈਪਨ ਵਰਤੇ ਗਏ, ਜਿਨ੍ਹਾਂ ਨੇ ਹੁਣ ਤੱਕ ਕਹਿ ਲਓ ਕਿ ਖੁਫੀਆ ਏਜੰਸੀਆਂ ਨੂੰ ਵੀ ਚੁਕੰਨੇ ਕੀਤਾ ਹੋਇਆ ਤੇ ਹੈਰਾਨ ਕੀਤਾ ਹੋਇਆ ਕਿ ਉਹ ਵੈਪਨ ਜਿਹੜੇ ਸੀਗੇ ਉਹ ਇੰਡੀਆ ਤੋਂ ਨਹੀਂ, ਮਤਲਬ ਕਿ ਬਾਹਰੋਂ ਵਾਇਆ ਨੇਪਾਲ ਆਏ ਨੇ, ਵਾਇਆ ਨੇਪਾਲ ਆਏ ਆ। ਸੋ ਇਹ ਵੱਡਾ ਦਾਅਵਾ ਹੈ, ਇਹਨੂੰ ਆਪਾਂ ਲੈ ਲਈਏ ਤੇ ਬਾਕੀ ਸਾਰੀਆਂ ਚੀਜ਼ਾਂ ਛੱਡ ਦਈਏ ਤਾਂ ਇਹੀ ਚੀਜ਼ ਆ। ਕਿ ਦੂਜੀ ਗੱਲ ਜਿਹੜੀ ਹੈ, ਦੇਖੋ ਹੁਣ ਕੰਟਰਾਡਿਕਸ਼ਨ ਵੀ ਹੈ, ਜਦੋਂ ਦਾਅਵਿਆਂ ਦੀ ਖੇਡ ਚੱਲਦੀ ਹੈ ਤਾਂ ਫਿਰ ਵਿਰੋਧਾਭਾਸ ਵੀ ਹੁੰਦਾ ਹੈ। ਬਹੁਤ ਸਾਰੇ ਮੀਡੀਆ ਆਊਟਲੈਟਸ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਕੋਲ, ਕਿਉਂਕਿ ਉਹਦਾ ਰਿਮਾਂਡ ਹੈ, ਦਿੱਲੀ ਪੁਲਿਸ ਦੇ ਕੋਲ ਕਨਫੈਸ ਕੀਤਾ ਵਾ ਕਿ ਉਸ ਨੇ ਹੀ ਇਸ ਹੱਤਿਆਕਾਂਡ ਨੂੰ ਅੰਜਾਮ ਦਿਵਾਇਆ, ਜਦ ਕਿ ਕੁਝ ਵਿਰੋਧਾਭਾਸ ਵਾਲੀਆਂ ਖਬਰਾਂ ਮਿਲ ਗਈਆਂ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਸਾਡੇ ਸੋਰਸਸ ਅਨੁਸਾਰ ਉਹਨੇ ਪੁਲਿਸ ਦੇ ਕੋਲ ਇਸ ਕਤਲकांड ਦੇ ਵਿੱਚ ਆਪਣਾ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਤਾਂ ਵਿਰੋਧਾਭਾਸ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਇਹ ਸਾਰੀਆਂ ਸੂਚਨਾਵਾਂ ਆਪਣੇ ਕੋਲ ਹਾਲ ਦੀ ਘੜੀ ਵੱਖ-ਵੱਖ ਮੀਡੀਆ ਸੋਰਸਸ ਦੇ ਜ਼ਰੀਏ ਮਿਲ ਰਹੀਆਂ ਨੇ। ਅਸੀਂ ਕਿਸੇ ਵੀ ਗੱਲ ਤੇ ਕੋਈ ਧਾਰਨਾ ਜਾਂ ਕਹਿ ਲਓ ਕਿ ਪੱਕੀ ਰਾਏ ਬਣਾਉਣ ਤੋਂ ਪਹਿਲਾਂ ਆਫੀਸ਼ੀਅਲੀ ਦੇਖੀਏ ਕਿ ਇਹ ਕਹਾਣੀ ਕਿਸ ਤਰ੍ਹਾਂ ਇਹਨਾਂ ਵੱਲੋਂ ਪੇਸ਼ ਕੀਤੀ ਜਾਂਦੀ ਹੈ। ਇਸ ਕਰਕੇ ਇੰਤਜ਼ਾਰ ਰਹੇਗਾ। ਪਰ ਜਿਹੜੀ ਗੱਲ ਰਹੀ ਬਿਲਕੁਲ ਹਥਿਆਰਾਂ ਵਾਲੀ ਗੱਲ ਆ, ਇਹਦੇ ਵਿੱਚ ਦੇਖੋ 2-3 ਦਿਨ ਪਹਿਲਾਂ ਪਤਾ ਲੱਗਿਆ ਸੀਗਾ ਸਾਨੂੰ ਥੋੜਾ ਜਿਹਾ ਕਿ ਅਸਲ ਦੇ ਵਿੱਚ ਇਹ ਹਥਿਆਰ ਸਹਾਰਨਪੁਰ ਤੋਂ ਇੱਕ ਵਿਅਕਤੀ ਨੇ ਸਪਲਾਈ ਕੀਤੇ ਆ। ਉਹਦੀ ਨਿਊਜ਼ ਇੱਕਾ ਦੁੱਕਾ ਕਿਤੇ ਲੱਭੇਗੀ ਤੁਹਾਨੂੰ, ਜੇ ਤੁਸੀਂ ਉਹਦੇ ਤੇ ਸਰਚ ਕਰੋਗੇ ਜ਼ਿਆਦਾ ਨਹੀਂ ਲੱਭੇਗੀ, ਵਧੇਰੇ ਨਹੀਂ ਲੱਭੇਗੀ, ਕਿਉਂਕਿ ਮੇਰੇ ਖਿਆਲ ਦੇ ਨਾਲ ਇਹ ਖਬਰ ਸ਼ਾਇਦ ਰੋਕੀ ਇਸ ਕਰਕੇ ਗਈ ਤਾਂ ਕਿ ਉਸ ਬੰਦੇ ਦੀ ਜਿਹੜੀ ਆਇਡੈਂਟੀਟੀ ਹੈ ਉਹ ਨਾ ਜ਼ਗਜ਼ਾਰ ਹੋਵੇ, ਨਾ ਚਕੰਨਾ ਹੋਵੇ। ਪਰ ਦੱਸਦੇ ਆ ਕਿ ਰੇਡ ਹੋਈ ਹੈ ਤੇ ਉਹ ਬੰਦਾ ਨਹੀਂ ਮਿਲਿਆ ਯੂਪੀ ਦੇ ਵਿੱਚੋਂ। ਤਾਂ ਹੁਣ ਇਹ ਮਸਲਾ ਹੋ ਸਕਦਾ ਹੈ ਕਿ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਨੇਪਾਲ ਵਾਇਆ ਯੂਪੀ ਇਹ ਸਾਰਾ ਕੁਝ ਜੁੜਦਾ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਰਦਰਦੀ ਬਣਨ ਵਾਲੀ ਹੈ ਪੰਜਾਬ ਵਾਸਤੇ ਨਹੀਂ, ਇਸ ਸਾਰੇ ਰੀਜਨ ਵਾਸਤੇ, ਜਿਹਨੂੰ ਆਪਾਂ ਨਾਰਥ ਕਹਿੰਦੇ ਆ ਖਾਸ ਤੌਰ ਤੇ, ਇਹਦੇ ਵਾਸਤੇ ਬਹੁਤ ਵੱਡੀ ਸਿਰਦਰਦੀ ਬਣੇਗੀ। ਕਿ ਫਰਜ਼ ਕਰੋ ਕਿ ਤੁਸੀਂ ਮਸਲਨ ਕੋਈ ਬੰਦਾ ਅੰਡਰ ਥ੍ਰੈਟ ਹੈ ਤਾਂ ਉਹਨੂੰ ਬਹੁਤ ਸਾਰੇ ਬਾਡੀਗਾਰਡ ਦੇ ਦਿੱਤੇ ਤੇ ਉਹਨਾਂ ਨੂੰ ਤੁਸੀਂ ਪਿਸਟਲ ਵਗੈਰਾ ਵੀ ਦੇ ਦਿੱਤੇ ਜਾਂ ਰਫਲਾਂ ਵਗੈਰਾ ਦੇ ਦਿੱਤੀਆਂ, ਤਾਂ ਉਹ ਹੋ ਸਕਦਾ ਹੈ ਕਿ ਉਹ ਦੇਖ ਕੇ ਕਿ ਇਹਨਾਂ ਕੋਲ 2-4 ਬੰਦਿਆਂ ਕੋਲ ਆਹ ਹਥਿਆਰ ਆ ਤਾਂ ਉਹ ਤੋਂ ਅਗਲੇ ਜਿਹੜੇ ਮਾਰਕ ਸਮਰੱਥਾ ਵਾਲੇ ਹਥਿਆਰ ਆ ਮੰਗਾ ਲੈ। ਇਸ ਪਾਸੇ ਧਿਆਨ ਦੇਣਾ ਪਏਗਾ ਇਸ ਦੇਸ਼ ਦੀਆਂ ਏਜੰਸੀਆਂ ਨੂੰ। ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ, ਫੇਸਬੁੱਕ ਤੇ ਜਾਓਗੇ ਤੁਹਾਡੇ ਤੇ ਸ਼ਾਇਦ ਇੱਧਰ ਖੁੱਲ ਜਾਏਗਾ ਜੀ, ਇੱਥੇ ਇੰਡੀਆ ਦੇ ਵਿੱਚ ਆਨਲਾਈਨ ਹਥਿਆਰ ਵੇਚੇ ਜਾ ਰਹੇ ਨੁਮਾਇਸ਼ ਲਾ ਕੇ। ਜਿਵੇਂ ਆਪਾਂ ਫੇਸਬੁੱਕ ਤੇ ਜਾਂਦੇ ਆ, ਫੇਸਬੁੱਕ ਦੇ ਵਿੱਚ ਹੁੰਦਾ ਨਾ ਕਿ ਤੁਸੀਂ ਖਰੀਦੋ ਫਰੋਖਤ ਕਰ ਸਕਦੇ ਹੋ। ਮਸਲਨ ਕੋਈ ਤੁਸੀਂ ਸੈਕੰਡ ਹੈਂਡ ਕਾਰ ਲੈਣੀ ਹੈ, ਉਹ ਤੁਸੀਂ ਸਰਚ ਕਰ ਲੋਗੇ, ਤੁਹਾਨੂੰ ਕਾਰਾਂ ਦੀਆਂ ਆਈ ਜਾਣਗੀਆਂ ਅਪਡੇਟਸ, ਕਿਆ ਭਾਈ ਇਹਨੇ ਕਰ ਦਿੱਤੀ ਹੈ, ਮਤਲਬ ਕਿ ਅਪਡੇਟ ਇਹਨੇ ਕਰ ਦਿੱਤੀ ਹੈ, ਸੇਲ ਇਹਨੇ ਕਰਨੀ ਹੈ। ਸੋ ਉਹ ਸਾਰਾ ਕੁਝ ਜਿੱਦਾਂ ਚੱਲਦਾ ਹੈ ਉਦਾਂ ਹੀ ਹਥਿਆਰਾਂ ਦੀ ਨੁਮਾਇਸ਼। ਔਰ ਬਾਕਾਇਦਾ ਇਹ ਮੈਨੂੰ ਇੱਕ ਦੋਸਤ ਨੇ ਲਿੰਕ ਭੇਜਿਆ, ਮੈਂ ਲਿੰਕ ਖੋਲ ਕੇ ਦੇਖਿਆ ਕਿ ਭਾਈ ਆਪ ਮਤਲਬ ਕਿ ਕਿਸੇ ਨੂੰ ਚਾਹੀਦੀ ਹੋਣ ਤੇ ਸੰਪਰਕ ਕਰੋ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੱਲ ਮਿਲਾ ਕੇ ਉਹ ਬੜੀਆਂ ਖਤਰਨਾਕ ਨੇ। ਹੁਣ ਇਸ ਅਖਬਾਰ ਦਾ ਚਲੋ ਆਪਾਂ ਕਿਸੇ ਦਾ ਦਾਅਵਾ ਕਦੇ ਨਕਾਰਦੇ ਨਹੀਂ, ਇਹ ਅਖਬਾਰ ਦਾ ਦਾਅਵਾ ਹੈ, ਪਰ ਇਸ ਦਾਅਵੇ ਵਿੱਚ ਜੇ ਸੱਚਾਈ ਹੈ ਨੇਪਾਲ ਦੇ ਰਸਤਿਓਂ ਹਥਿਆਰ ਆਏ ਆ, ਫਿਰ ਇੱਕ ਤੇ ਇਹ ਆ ਕਿ ਕਿਤੇ ਨਾ ਕਿਤੇ ਜੋ ਗਰੋਹ ਕਹਿ ਰਿਹਾ ਸੀਗਾ ਪਹਿਲਾਂ ਜ਼ਿੰਮੇਵਾਰੀ ਲਈ ਹੈ ਕਿ ਉਹੀ ਹੈ ਜਾਂ ਹੋਰ, ਇੱਕ ਤੇ ਸਵਾਲ ਰਹੇਗਾ। ਦੂਜਾ ਇਹ ਹੈ ਕਿ ਫਿਰ ਜੇ ਤੁਸੀਂ ਆਮ ਹਥਿਆਰ ਦਿਓਗੇ ਕਿਸੇ ਨੂੰ ਸਿਕਿਉਰਿਟੀ ਵਾਸਤੇ ਤਾਂ ਫਿਰ ਤਾਂ ਉਹਦੇ ਵਾਸਤੇ ਹਥਿਆਰ ਲੈ ਕੇ ਵੀ ਖਤਰਾ ਰਹੇਗਾ, ਕਿਉਂਕਿ ਉਹ ਤੋਂ ਵੀ ਆਧੁਨਿਕ ਹਥਿਆਰ ਜਾਂ ਆਟੋਮੈਟਿਕ ਹਥਿਆਰ ਲੈ ਕੇ ਹਮਲਾ ਕਰ ਸਕਦੇ ਆ। ਜੀ ਜੀ ਜੀ
ਸੋ ਬੜੇ ਵੱਡੇ ਸਵਾਲ ਨੇ ਤੇ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਐਕਸਪੋਜ਼ ਜਿਹੜੀਆਂ ਹੁਣ ਹੋ ਰਹੀਆਂ ਆ। ਮੂਸੇ ਵਾਲੇ ਹੱਤਿਆ ਕਾਂਡ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ ਗੱਡੀਆਂ ਨੂੰ ਬੁਲਟ ਪ੍ਰੂਫ ਕਰਾਉਣ ਦੇ ਲਈ ਕਤਾਰਾਂ ਲੱਗ ਰਹੀਆਂ। ਦੇਖੋ ਇਹ ਵੀ ਇੱਕ ਡਰ ਹੈ ਨਾ। ਮੈਂ ਤੁਹਾਨੂੰ ਦੱਸਿਆ ਕਿ ਅਸੀਂ ਦੇਖਿਆ ਦੋ ਚੀਜ਼ਾਂ ਪੰਜਾਬ ਦੇ ਵਿੱਚ, ਕਿਉਂਕਿ ਅਸੀਂ ਉਸ ਦੌਰ 'ਚ ਸੁਰਤ ਸੰਭਲੇ ਜਦੋਂ ਵਰਿੰਦਰ, ਚਮਕੀਲਾ ਇਹ ਸਾਰੇ ਮਾਰੇ ਗਏ। ਉਸ ਤੋਂ ਬਾਅਦ ਅਸੀਂ ਦਿਲਸ਼ਾਦ ਅਖਤਰ ਦੀ ਹੱਤਿਆ ਦੇਖੀ, ਤਾਂ ਮਤਲਬ ਕਿ ਉਦੋਂ ਵੀ ਸੋਗ ਦੇਖਿਆ, ਪਰ ਇੱਕ ਤੇ ਮੈਂ ਐਸਾ ਸੋਗ ਨਹੀਂ ਦੇਖਿਆ ਕਿਸੇ ਕਲਾਕਾਰ ਵਾਸਤੇ ਜ਼ਿੰਦਗੀ 'ਚ। ਇੱਕ ਦੌਰ ਤੇ ਦੇਖੇ ਨੇ, ਬਦਲਦੇ ਦੌਰ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਦੇਖੇ ਨੇ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਇੱਕ ਡਰ ਨਹੀਂ ਹੈ ਅਜਿਹਾ ਦੇਖਿਆ। ਮਤਲਬ ਕਿ ਜਿਸ ਦਿਨ ਸਿੱਧੂ ਦਾ ਕਤਲ ਹੁੰਦਾ ਹੈ ਉਸ ਦਿਨ ਤੇ ਮਾਤਮ ਛਾ ਗਿਆ ਪੂਰਾ। ਬੱਚੇ ਰੋ ਰਹੇ ਸਨ, ਮਾਵਾਂ ਦੇ ਮਨਾਂ ਦੇ ਵਿੱਚ ਵੀ ਧੜਕੂ ਪੈਦਾ ਹੋ ਗਿਆ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਨੂੰ ਨਹੀਂ ਸੀ ਜਾਣਦੇ, ਪਰ ਜਿਵੇਂ ਉਹ ਖਬਰਾਂ ਦੇ ਵਿੱਚ ਬਹੁਤ ਜ਼ਿਆਦਾ ਦਿਖਾਇਆ ਗਿਆ, ਉਹਦੀਆਂ ਚੜ੍ਹਤਾਂ ਦਿਖਾਈਆਂ ਗਈਆਂ, ਉਹਦੀ ਪ੍ਰਾਪਤੀ, ਉਹਦੀਆਂ ਪ੍ਰਸਿੱਧੀਆਂ ਦਿਖਾਈਆਂ ਗਈਆਂ, ਤਾਂ ਡਰ ਜ਼ਰੂਰ ਲੱਗਿਆ। ਸੋ ਜਦੋਂ ਇਸ ਤਰ੍ਹਾਂ ਤੁਸੀਂ ਦੇਖੋ ਕਿ ਸਧਾਰਨ ਮਾਂ ਨੂੰ, ਸਧਾਰਨ ਪਿਓ ਨੂੰ, ਬੱਚੇ ਨੂੰ ਜਾਂ ਆਮ ਬੰਦੇ ਨੂੰ ਡਰ ਲੱਗੇਗਾ, ਤਾਂ ਫਿਰ ਜਿਹੜੇ VIPs ਨੇ, ਕਾਰੋਬਾਰੀ ਨੇ, ਅੰਡਰ ਥ੍ਰੈਟ ਨੇ ਜਾਂ ਸੈਲੀਬ੍ਰਿਟੀਜ਼ ਨੇ, ਉਹ ਭੱਜਣਗੇ ਆਪੋ ਆਪਣਾ ਬੰਦੋਬਸਤ ਕਰਨ ਵਾਸਤੇ ਕਿ ਯਾਰ ਸਿੱਧੂ ਮੂਸੇਵਾਲੇ ਕੋਲ ਤਾਂ ਸਾਰਾ ਕੁਝ ਸੀਗਾ, ਗੱਡੀਆਂ ਵੀ ਚੰਗੀਆਂ ਸੀ, ਵੈਪਨ ਵੀ ਚੰਗਿਆ ਸੀਗਾ, ਬਈ ਉਸ ਬੰਦੇ ਕੋਲ ਬੰਦੇ ਵੀ 4 ਹੈਗੇ ਸੀਗੇ। ਤਾਂ ਫਿਰ ਆਮ ਬੰਦਾ, ਆਮ ਕਾਰੋਬਾਰੀ, ਹਸਤੀ, ਕੋਈ ਅੰਡਰ ਥ੍ਰੈਟ, ਉਹ ਭੱਜੇਗਾ। ਤਾਂ ਬਹਰਹਾਲ ਜਲੰਧਰ ਦੇ ਵਿੱਚ ਜਿਹੜੀਆਂ ਗੱਡੀਆਂ ਬੁਲਟ ਪ੍ਰੂਫ ਹੁੰਦੀਆਂ, ਪਹਿਲੀ ਗੱਲ ਤਾਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੇ ਦੇਵਾਂ, ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜੀਆਂ ਬੁਲਟ ਪ੍ਰੂਫ ਹੁੰਦੀਆਂ ਨੇ ਗੱਡੀਆਂ, ਇਹ ਤੁਸੀਂ ਵਿਦਆਊਟ ਪਰਮਿਸ਼ਨ ਨਹੀਂ ਕਰਵਾ ਸਕਦੇ। ਪਹਿਲਾਂ ਤੁਹਾਨੂੰ ਪਰਮਿਸ਼ਨ ਲੈਣੀ ਪਏ। ਠੀਕ ਹੈ। ਉਸ ਤੋਂ ਬਾਅਦ ਹੀ ਕਿਉਂਕਿ ਗੱਡੀ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੋਡੀਫਿਕੇਸ਼ਨ ਹੀ ਹੋਏਗੀ ਨਾ, ਇਹਨੂੰ ਆਪਾਂ ਅੰਗਰੇਜ਼ੀ 'ਚ ਕਹਾਂਗੇ ਦੁਬਾਰਾ ਤੋਂ। ਤਾਂ ਉਹ ਸਾਰਾ ਕੁਝ ਜਿਹੜਾ ਤੈਅ ਹੁੰਦਾ, ਪਹਿਲਾਂ ਮਿਆਰ ਸੈੱਟ ਹੁੰਦੇ ਨੇ, ਤਾਂ ਉਸ ਤੋਂ ਬਾਅਦ ਇੱਕ ਪਰਮਿਸ਼ਨ ਲੈ ਕੇ ਹੀ ਤੁਸੀਂ ਉਹਦੇ 'ਚ ਕੋਈ ਚੇਂਜ ਕਰ ਸਕਦੇ ਹੋ ਗੱਡੀ ਦੀ ਬਣਤਰ ਦੇ ਵਿੱਚ ਖਾਸ ਤੌਰ ਤੇ। ਤਾਂ ਇਹ ਪਰਮਿਸ਼ਨ ਲੈਣ ਤੋਂ ਬਾਅਦ ਫਿਰ ਖਾਸਾ ਵੱਡਾ ਖਰਚਾ ਕਰਨਾ ਪੈਂਦਾ। ਜਿਵੇਂ ਫਰੰਟ ਤੇ ਬੈਕ ਸ਼ੀਸ਼ੇ 8 ਤੋਂ 12 ਲੱਖ, ਫਰੰਟ ਬੈਕ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਜਿਹੜੇ 12 ਤੋਂ 17 ਲੱਖ, ਸਾਰੇ ਸ਼ੀਸ਼ੇ ਤੇ ਪੰਜੇ ਦਰਵਾਜ਼ੇ 18 ਤੋਂ 22 ਲੱਖ, ਸਾਰੇ ਸ਼ੀਸ਼ੇ ਦਰਵਾਜ਼ੇ ਤੇ ਰੂਫ ਟਾਪ ਤੇ ਬਾਟਮ 22 ਤੋਂ 32 ਲੱਖ, ਸਾਰੇ ਸ਼ੀਸ਼ੇ, ਸਾਰੇ ਦਰਵਾਜ਼ੇ, ਰੂਫ ਟਾਪ, ਬਾਟਮ ਤੇ ਪੈਟਰੋਲ ਟੈਂਕ 35 ਤੋਂ 40 ਲੱਖ, ਤੇ ਬੁਲਟ ਪ੍ਰੂਫ ਫੁੱਲ ਗੱਡੀ ਜਿਹੜੀ ਬੁਲਟ ਪ੍ਰੂਫ ਉਹ 40 ਤੋਂ 45 ਲੱਖ ਰੁਪਇਆ ਲੱਗ ਰਿਹਾ ਇਸ ਟਾਈਮ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਹੁਣ ਇੰਡਸਟਰੀ ਵੀ ਬਣ ਸਕਦੀ ਹੈ ਨਾ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਕਲਾ ਹੈ ਜੋ ਇਹ ਕਰਦੇ ਨੇ ਸਾਰਾ। ਤਾਂ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋਏ ਜਲੰਧਰ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਇਸ ਤੋਂ ਬਾਅਦ ਕਹਿੰਦੇ ਆ ਕਿ ਕਾਫੀ ਜ਼ਿਆਦਾ ਕਾਰੀਗਰਾਂ ਕੋਲ ਕੰਮ ਆ ਗਿਆ, ਕਾਫੀ ਜ਼ਿਆਦਾ। ਔਰ ਟਾਇਰ ਵੀ, ਕੁਝ ਲੋਕ ਤਾਂ ਟਾਇਰ ਵੀ ਬੁਲਟ ਪ੍ਰੂਫ ਕਰਾ ਰਹੇ ਨੇ। ਇਹਦੇ ਵਿੱਚ ਮਤਲਬ ਕਿ ਪੰਜਾਬੀ, ਭੋਜਪੁਰੀ ਕਲਾਕਾਰਾਂ ਤੋਂ ਇਲਾਵਾ ਪੰਜਾਬ, ਰਾਜਸਥਾਨ, ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਕਈ ਨੇਤਾ ਤੇ ਸਨਅਤਕਾਰ ਵੀ, ਮੈਂ ਜਿਵੇਂ ਤੁਹਾਨੂੰ ਕਿਹਾ ਖਬਰ ਦੇ ਮੁਤਾਬਕ, ਕਿ ਕਈ ਲੋਕ ਸ਼ਾਮਲ ਹੋ ਰਹੇ ਨੇ। ਇਹ ਬੜੀ ਵੱਡੀ ਗੱਲ ਹੈ। ਸੋ ਮੈਂ ਤੁਹਾਨੂੰ ਦੱਸਿਆ ਨਾ ਕਿ ਜਿੱਥੋਂ ਆਪਾਂ ਗੱਲ ਸਟਾਰਟ ਕੀਤੀ ਸੀ ਕਿ ਇਸ ਕਤਲ ਦੇ ਵਿੱਚ ਜਿੱਥੇ ਅਸੀਂ ਇੱਕ ਡਾਢਾ ਸੋਗ ਵੇਖਿਆ, ਉੱਥੇ ਡਾਢਾ ਭੈ ਵੀ ਵੇਖਿਆ। ਤਾਂ ਉਸ ਭੈ ਦਾ ਹੀ ਨਤੀਜਾ ਹੈ ਨਾ ਕਿ ਲੋਕ ਭੱਜ ਖਲੋਤੇ ਆ ਕਿ ਦਬਾ ਦਬ ਅਸੀਂ ਇਹ ਗੱਡੀਆਂ ਜਿਹੜੀਆਂ ਨੇ ਉਹ ਬੁਲਟ ਪ੍ਰੂਫ ਕਰਾ ਲਈਏ। ਤਾਂ ਖੈਰ ਇਹ ਗੱਡੀ ਬੁਲਟ ਪ੍ਰੂਫ ਕਰਾਉਣ ਲਈ ਤੁਹਾਨੂੰ ਸੰਬੰਧਿਤ ਜ਼ਿਲ੍ਹੇ ਦੇ DC ਜਾਂ SDM ਕੋਲ ਪਹਿਲਾਂ ਵਿਨੇ ਕਰਨਾ ਪੈਂਦਾ ਹੈ, ਤੇ ਜੇਕਰ ਪੁਲਿਸ ਕਮਿਸ਼ਨਰੇਟ ਹੈ ਤਾਂ ਪੁਲਿਸ ਕਮਿਸ਼ਨਰ ਦੇ ਕੋਲ ਇਹ ਤੁਹਾਨੂੰ ਵਿਨੇ ਕਰਨਾ ਪਏਗਾ, ਅਰਜ਼ੀ ਦੇਣੀ ਪਏਗੀ। ਉਸ ਤੋਂ ਬਾਅਦ ਮਤਲਬ ਕਿ ਜਦੋਂ ਉਹ ਪਰਮਿਟਡ ਕਰ ਦੇਣਗੇ, ਫਿਰ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਹੈ ਬੁਲਟ ਪ੍ਰੂਫ ਕੀਤੀ ਜਾ ਸਕਦੀ ਹੈ। ਕਮਾਲ ਦੀ ਗੱਲ ਹੈ ਕਿ ਵੇਖ ਲਓ, ਕੋਈ ਗੱਡੀ ਲੈ ਕੇ ਤੇ ਉੱਤੇ ਹੁਣ ਜੇ ਫੁੱਲ ਬੁਲਟ ਪ੍ਰੂਫ ਕਰਨੀ ਹੈ ਤੇ 40 ਤੋਂ 45 ਲੱਖ ਰੁਪਇਆ ਲਾਏਗਾ। ਇੰਨਾ ਡਰ ਤੇ ਇੰਨਾ ਪੈ, ਇਹ ਕਾਰੋਬਾਰ ਭੈ ਚੋਂ ਨਿਕਲ ਰਿਹਾ ਹੈ ਜੀ। ਉਹ ਪਹਿਲਾਂ ਜਿਹੜੀ ਗੱਡੀ ਕਰਾਉਣੀ ਉਹ ਵੀ 19 ਲੱਖ ਦੀ ਹੋਣੀ, ਕਰੋੜ ਰੁਪਏ ਨੂੰ ਕੰਮ ਜਿਹੜਾ ਉਹ ਜਾ ਪਹੁੰਚ ਰਿਹਾ ਆ। ਸੋ ਬੜਾ ਔਖਾ ਹੈ ਤੇ ਬੜਾ ਸੰਗੀਨ ਜਿਹਾ ਮਾਹੌਲ ਜਿਹਾ ਬਣਦਾ ਜਾਂਦਾ ਆ। ਜਿੱਦਾਂ ਤੁਸੀਂ ਕਿਹਾ ਵੀ ਇਹ ਦੂਜੇ ਸੂਬਿਆਂ ਵਾਲੇ ਵੀ ਹੋਰ ਵੀ ਆ। ਸੋ ਇਹ ਸਾਰੇ ਪਾਸੇ ਲਾ ਐਂਡ ਆਰਡਰ ਦੀ ਸਥਿਤੀ ਹੁਣ ਇਦਾਂ ਦੀ, ਇੰਨੇ ਡਰ ਵਾਲਾ ਕੰਮ ਬਣ ਗਿਆ। ਨਹੀਂ ਦੇਖੋ, ਬਿਲਕੁਲ ਇਹ ਹੁੰਦਾ ਹੀ ਹੈ। ਮੈਂ ਵੈਸੇ ਵੀ ਤੁਹਾਨੂੰ ਦੱਸਿਆ ਕਿ ਜਿਹੜਾ ਆ ਬਣਿਆ ਪਿਆ ਨਾ ਬੈਲਟ, ਜਿੱਦਾਂ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, NCR, UP, ਉੱਤਰਾਖੰਡ, ਇਹ ਮਤਲਬ ਕਿਸੇ ਤਰ੍ਹਾਂ ਤੁਰਿਆ ਜਾਂਦਾ ਹੈ। UP 'ਚ ਇੰਨਾ ਜ਼ਿਆਦਾ ਹੁਣ ਕ੍ਰਾਈਮ ਨਹੀਂ ਕਰਦੇ ਕਿਉਂਕਿ ਉੱਥੇ ਡਰੇ ਹੋਏ ਨੇ, ਬਟ ਕੁਝ ਸਟੇਟਾਂ ਦੇ ਵਿੱਚ ਉਹ ਕਰ ਰਹੇ ਆ। ਇਹਦਾ ਮਤਲਬ ਉਹੀ ਹੈ ਨਾ ਕਿ ਹਰਿਆਣਾ, ਦਿੱਲੀ ਜਾਂ ਰਾਜਸਥਾਨ ਜਾਂ ਉੱਤਰ ਪ੍ਰਦੇਸ਼ ਤੋਂ ਕਈ ਸਨਅਤਕਾਰ ਆ ਰਹੇ ਆ। ਤਾਂ ਫਿਰ ਇਹੀ ਸਮਝਿਆ ਜਾਏਗਾ
ਕਿ ਜਦ ਤੱਕ ਆਪਾਂ ਕੱਲ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਜਦ ਤੱਕ ਕੋਈ ਵਧੀਆ ਕੋਆਰਡੀਨੇਸ਼ਨ ਨਹੀਂ ਬਣਾਉਂਦੇ, ਮਤਲਬ ਕਿ ਤਾਲਮੇਲ ਨਹੀਂ ਬਣਦਾ, ਉਦੋਂ ਤੱਕ ਇਹ ਚੀਜ਼ ਜਿਹੜੀ ਹੈ, ਸਮੱਸਿਆ ਜਿਹੜੀ ਵੱਡੀ ਰਹੇਗੀ। ਸੋ ਇਹ ਸਾਰੀਆਂ ਸਟੇਟਾਂ ਦਾ ਕੋਆਰਡੀਨੇਸ਼ਨ ਵੀ ਜ਼ਰੂਰੀ ਹੈ। ਕੋਈ ਇੱਕ ਸਟੇਟ ਇਕੱਲੇ ਜੇ ਕੋਈ ਮੁਹਿੰਮ ਚਲਾਏਗੀ, ਉਹ ਬਾਰਡਰ ਕ੍ਰਾਸ ਕਰਕੇ ਆਰਾਮ ਨਾਲ ਦੂਜੀ ਸਟੇਟ ਦੇ ਵਿੱਚ ਜਾ ਕੇ ਸ਼ਰਨ ਲੈ ਲੈਣਗੇ। ਸੋ ਇਹਦਾ ਮਤਲਬ ਇਹੀ ਹੈ ਕਿ ਇਹ ਸਾਰੀ ਬੈਲਟ ਜੇ ਬਣਾ ਲਈਏ ਤਾਂ ਉਹ ਪ੍ਰਭਾਵਿਤ ਹੈ ਇਹਨਾਂ ਚੀਜ਼ਾਂ। ਜੀ ਜੀ। ਕੈਪਟਨ ਤੋਂ ਸੂਚੀ ਲੈਣ ਲਈ ਹੁਣ ਪੁਲਿਸ ਦਾ ਸਹਾਰਾ। ਵਾਹ ਜੀ ਵਾਹ, ਮਤਲਬ ਕਿ ਸੂਚੀ ਇਹ ਤਾਂ ਕਹਿੰਦੇ ਸੀ ਮੈਂ ਆਪ ਹੀ ਫੜਾਣੀ ਆ। ਇਹ ਸੂਚੀ ਪਤਾ ਨਹੀਂ ਲੁਕਾ ਕੇ ਕਿਉਂ ਰੱਖਦੇ ਆ। ਉਹ ਪਹਿਲਾਂ ਇੱਕ ਵਾਰੀ ਤੁਹਾਨੂੰ ਪਤਾ ਹੋਣਾ ਵਿਧਾਨ ਸਭਾ ਦੇ ਵਿੱਚ ਦਬਕਾ ਜਿਹਾ ਮਾਰਿਆ ਅਕਾਲੀਆਂ ਨੂੰ, ਬਹਿ ਜਾਓ ਤੁਹਾਡੇ ਕੋਲ ਮੇਰੀਆਂ ਫਾਈਲਾਂ ਹੈਗੀਆਂ ਨੇ। ਸੱਚ, ਮੇਰੇ ਕੋਲ ਤੁਹਾਡੀਆਂ ਫਾਈਲਾਂ ਹੈਗੀਆਂ, ਇਹਨਾਂ ਦੀਆਂ ਫਾਈਲਾਂ ਤੇ ਉਤਲਿਆਂ ਕੋਲ ਹੈ, ਅਕਾਲੀਆਂ ਕੋਲ ਕਿਹੜੀਆਂ ਹੋਣੀਆਂ। ਖੈਰ, ਤੇ ਫਿਰ ਮੁੜ ਕੇ ਜਦੋਂ ਸੋਨੀਆ ਗਾਂਧੀ ਨੇ ਬੁਲਾਇਆ ਕਿ ਅਮਰਿੰਦਰ ਸਿੰਘ ਤੂੰ ਹੁਣ ਚਲਾ ਜਾ ਘਰ ਨੂੰ ਵਗੈਰਾ ਵਗੈਰਾ ਕਿਹਾ, ਉਦੋਂ ਵੀ ਤੁਹਾਨੂੰ ਯਾਦ ਹੋਏਗਾ ਖਬਰਾਂ ਚੱਲੀਆਂ ਵੀ ਟੈਚੀ ਭਰ ਕੇ ਕਾਗਜ਼ਾਂ ਦਾ ਅਮਰਿੰਦਰ ਸਿੰਘ ਦਿੱਲੀ ਲੈ ਗਿਆ ਤੇ ਉਹਨੇ ਖੋਲ ਸਾਰਿਆਂ ਦੇ ਚਿੱਠੇ ਦੇਣੇ। ਇਹ ਦਬ ਗਈ ਗੱਲ। ਉਦਾਂ ਕਹਿੰਦੇ ਦਬਦਾ ਕਿੱਥੇ ਆ, ਪਰ ਗੱਲ ਫਿਰ ਦਬ ਗਈ। ਅੱਛਾ, ਹੁਣ ਫਿਰ ਜਦੋਂ ਸਰਕਾਰ ਬਦਲ ਗਈ, ਉਹ ਫਿਰ ਚਿੱਠਾ ਕੱਢ ਲਿਆ। ਮੇਰੇ ਕੋਲ ਜੀ ਚੋਰਾਂ ਦੀ ਸੂਚੀ ਹੈਗੀ ਉਸ ਟਾਈਮ, ਤੇ ਮੈਂ ਤੇ ਇਹ ਗੱਲ ਬੜੇ ਦਿਨ ਪਹਿਲਾਂ ਕਹੀ ਸੀ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ, ਉਹਨੂੰ ਕਹੇ ਕਿ ਰੈੱਡ ਕਾਰਪੇਟ ਵਿਛਿਆ ਪਿਆ ਤੇ ਤੁਸੀਂ ਆਓ ਇੱਕ ਵਾਰੀ ਸੂਚੀ ਲੈ ਆਓ, ਤੇ ਜਦੋਂ ਝੋਲਾ ਲੈ ਕੇ ਆਵੇ ਤੇ ਇਹਦੀਆਂ ਮੁਸ਼ਕਾਂ ਬੰਨ ਲਓ। ਇੱਥੇ ਮੁਸ਼ਕਾਂ ਬੰਨ ਕੇ ਸਵਾਲ ਕਰੋ ਕਿ ਭਾਈ ਗੱਲ ਇਹ ਆ ਕਿ ਜਦੋਂ ਇਹ ਸਾਰੇ ਚੋਰ ਚੋਰੀ ਕਰ ਰਹੇ ਸੀਗੇ ਤੇ ਤੂੰ ਕੀ ਮਤਲਬ ਕਿ ਸੀਤਾਫਲ ਚੀਕੂ ਨੂੰ ਪਾਣੀ ਪਾਈ ਜਾ ਰਿਹਾ ਸੀ ਬੂਟਿਆਂ ਨੂੰ, ਤੇਰਾ ਕੋਈ ਕੰਮ ਨਹੀਂ ਸੀ ਹੈਗਾ। ਪਰ ਇਹਨਾਂ ਦੀ ਅਗਵਾਈ ਕਰਨੀ ਚੁੱਪਚਾਪ ਤੇ ਸਾਰੀਆਂ ਜਾਣਕਾਰੀਆਂ ਇਕੱਤਰ ਕਰਨੀਆਂ, ਕੀ ਉਹਨਾਂ ਦੇ ਗੁਨਾਹ ਦੇ ਵਿੱਚ ਸ਼ਮੂਲੀਅਤ ਨਹੀਂ ਹੈਗੀ ਕਿਸੇ ਮੁੱਖ ਮੰਤਰੀ ਦੀ। ਸਹੀ ਗੱਲ। ਹੁਣ ਇਹ ਮਾਮਲਾ ਜਿਹੜਾ ਹੈ, ਕਿਉਂਕਿ ਸਿਆਸੀ ਕਰਨ ਹੋ ਜਾਂਦਾ, ਜਦੋਂ ਕਿਸੇ ਮਾਮਲੇ ਦਾ 2 ਦਿਨ ਖਬਰਾਂ ਲੱਗੀਆਂ, ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕੌਣ ਪੁੱਛਦਾ। ਇਹਨਾਂ ਨੇ ਤੇ ਇੱਕ ਵਾਰੀ ਟਵੀਟ ਕਰ ਦਿੱਤਾ ਸੀ ਕਿ ਮੈਂ ਇੰਨੇ ਮੋਢੇ ਚੰਦਰ ਸ਼ੇਖਰ ਤੇ ਪੇਸ਼ ਕਰਾਏ, ਬਾਅਦ ਚ ਪਤਾ ਹੀ ਨਹੀਂ ਲੱਗਾ। ਤੇ ਜਦੋਂ ਮਾਮਲਾ ਕੋਰਟ ਚ ਗਿਆ ਤਾਂ ਫੁੱਸ, ਕਿਹਨੇ ਪੁੱਛਣਾ, ਕਿਹਨੇ ਦੱਸਣਾ, ਅੱਜ ਤੱਕ ਉਹਦੀ ਕੋਈ ਗੱਲ ਨਹੀਂ ਕਰਦਾ। ਖੈਰ, ਇਹ ਮਾਮਲਾ ਜਿਹੜਾ ਹੈ ਹੁਣ ਇੱਕ ਵਕੀਲ ਸਾਹਿਬ ਲੈ ਕੇ ਗਏ ਨੇ SSP ਕੋਲ, ਮਤਲਬ ਕਿ ਉਹਨਾਂ ਨੇ ਹੁਣ ਫਿਰ ਇਹ ਸਹਾਰਾ ਲਿਆ ਕਿ ਬਈ ਇੱਕ ਸੂਚੀ ਹੈਗੀ ਹੈ ਅਮਰਿੰਦਰ ਸਿੰਘ ਦੇ ਕੋਲ। ਉਹ ਮਤਲਬ ਕਿ ਜੈਕਟ ਨੂੰ ਜੇਬ ਵੀ ਬੜੇ ਨਾ, ਉਹ ਤੁਹਾਨੂੰ ਪਤਾ ਗਰਮੀ ਚ ਪਾਈ ਫਿਰਦਾ ਹੁੰਦਾ ਸੀ ਕੈਪਟਨ ਜੈਕਟ, ਤੇ ਉਹ ਕਹਿੰਦੇ ਵੀ ਕਢਾਓ ਇਹਦੀ ਕਿਸੇ ਨਾ ਕਿਸੇ ਬੋਝੇ ਚ ਇਹਨੇ ਤੁੰਨੀ ਜੇ ਕਢਾਓ। ਹੁਣ ਦੇਖਦੇ ਆ ਪੁਲਿਸ ਦੇ ਵਿੱਚ ਕੀ ਆਪਦੀ ਭੂਮਿਕਾ ਅਦਾ ਕਰ ਸਕਦੀ ਹੈ, ਪਰ ਬਹੁਤ ਅਜੀਬੋ-ਗਰੀਬ ਜੀ ਪਰਿਸਥਿਤੀ ਹੈ ਨਾ ਸਾਡੀ ਰਾਜਨੀਤੀ ਦੀ। ਕਮਾਲ ਦੀ ਗੱਲ ਹੈ ਕਿ ਤੁਸੀਂ ਜਦੋਂ ਰਾਜ ਭਾਗ ਭੋਗਿਆ ਉਸ ਟਾਈਮ ਤੁਸੀਂ ਚੁੱਪ ਵੱਟੀ ਰੱਖੀ, ਤੇ ਜਦ ਹੁਣ ਤੁਸੀਂ ਨਾ 3 ਚੋਂ ਨਾ 13 ਚੋਂ ਨਾ ਪਲੇਰਾਂ ਚੋਂ ਨਾ ਸਪੇਰਾਂ ਚੋਂ ਨਾ ਟੋਕਰੀ ਚੋਂ ਨਾ ਬੇਰਾਂ ਚੋਂ, ਤੇ ਹੁਣ ਸੂਚੀ ਕੱਢ ਲਿਆਂਦੀ ਜੇ ਹੈਗੀ ਵੀ ਹੈ, ਚਲੋ ਕੋਈ ਗੱਲ ਨਹੀਂ ਹੈ, ਇਸਤਕਬਾਲ ਕਰੇਗਾ ਪੰਜਾਬ, ਤੁਸੀਂ ਫੜਾਓ ਸੂਚੀ। ਕਿਉਂਕਿ ਫਿਰ ਬਦਲਾਅ ਨੂੰ ਕਿਹਾ ਜਾਏਗਾ ਨਾ ਕਿ ਭਾਈ ਲਾਓ ਹੁਣ ਚੱਕੋ ਫੱਟਾ, ਚੱਕੋ ਫੱਟਾ, ਹੁਣ ਤੇ ਤੁਹਾਡੇ ਕੋਲ ਸਾਰਾ ਕੁਝ ਆ ਗਿਆ ਚਿੱਠਾ, ਤੇ ਜੇ ਚਿੱਠਾ ਹੋਇਆ ਝੂਠਾ ਤੇ ਫਿਰ ਤੁਹਾਨੂੰ ਸੱਦ ਲੈਣ, ਹੋਰ ਕੀ ਹੈ। ਜੀ ਜੀ। ਸ਼ਰਾਬ ਦੇ ਠੇਕੇਦਾਰ ਨਵੇਂ ਬਦਲਾਅ ਤੋਂ ਦੁਖੀ। ਮੈਂ ਬਦਲਾਅ ਦੀ ਗੱਲ ਕੀਤੀ ਤੇ ਤੁਸੀਂ ਬਦਲਾਅ ਨੂੰ ਫਿਰ ਲੈ ਆਂਦਾ ਸਵਾਲਾਂ ਦੇ ਘੇਰੇ 'ਚ। ਦੇਖੋ, ਬਦਲਾਅ ਦਾ ਮਤਲਬ ਇਹ ਹੁੰਦਾ ਹੈ ਚੇਂਜ। ਤਾਂ ਚੇਂਜ ਹੁਣ ਮਤਲਬ ਕਿ ਕਿਸ ਤਰ੍ਹਾਂ ਚੇਨ ਘੁਮਾ ਰਿਹਾ ਹੈ, ਉਹ ਇਸ ਤਰ੍ਹਾਂ ਆ ਕਿ ਸ਼ਰਾਬ ਦਾ ਤੁਹਾਨੂੰ ਪਤਾ ਹੈ ਬਹੁਤ ਵੱਡਾ ਮਾਲੀਆ ਹੁੰਦਾ ਹੈ, ਬਹੁਤ ਵੱਡਾ ਮਾਲੀਆ ਹੁੰਦਾ ਹੈ। ਹੁਣ ਇਹਨਾਂ ਨੇ ਟੀਚਾ ਜਿਹੜਾ ਰੱਖਿਆ ਹੈ, ਆਮ ਆਪਣਾ ਟੀਚਾ ਜਿਹੜਾ ਹੈ ਲਿਕਰ ਤੋਂ, ਉਹ 6000 ਕਰੋੜ ਦੇ ਅੰਡਰ, ਯਾਨੀ ਅੰਦਰ ਬਾਹਰ ਹੀ ਰਹਿੰਦਾ ਹੈ। ਤੇ ਉਹਦੇ ਵਿੱਚ ਇਹਨਾਂ ਨੇ ਐਤਕੀ 10,000 ਕਰੋੜ ਦਾ ਟੀਚਾ ਮਿੱਥਿਆ ਕਿ ਅਸੀਂ 10,000 ਕਰੋੜ ਰੁਪਈਆ ਕਮਾਉਣਾ ਹੈ। ਉਹਦੇ ਵੀ ਇੱਕ ਕਾਰਨ ਨਹੀਂ, ਕਈ ਕਾਰਨ ਆਪਾਂ ਗਿਣ ਸਕਦੇ ਹਾਂ। ਸਭ ਤੋਂ ਵੱਡਾ ਕਾਰਨ ਤੇ ਹੈ ਕਿ ਜਿਹੜਾ GST ਤੇ ਪੈਸਾ ਮਿਲਦਾ ਸੀ ਇਹਨਾਂ ਨੂੰ ਕੰਪਨਸੇਸ਼ਨ ਦਾ, ਉਹ ਹੁਣ ਬੰਦ ਹੋ ਜਾਏਗਾ। ਆਖਰੀ ਕਿਸ਼ਤ ਮੇਰੇ ਖਿਆਲ ਦੇ ਨਾਲ 4-5 ਕਰੋੜ ਦੀ ਤਕਰੀਬਨ ਇਹਨਾਂ ਨੂੰ ਮਿਲ ਗਈ ਆ। ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਜੀ, ਉਸ ਤੋਂ ਬਾਅਦ ਸਤਿ ਸ੍ਰੀ ਅਕਾਲ। ਤਾਂ ਤੁਹਾਡਾ ਜਿਹੜਾ ਹੁਣ ਜਿਹੜਾ ਕਹਿ ਲਓ ਕਿ ਜਿਹਨੂੰ ਆਪਾਂ ਕਹਿ ਦਿੰਦੇ ਆ ਹਿੰਦੀ ਚ ਰਾਜਕੋਸ਼ੀय ਘਾਟਾ ਕਹਿ ਦਿੰਦੇ ਆ, ਤਾਂ ਜਿਹੜਾ ਇਹ ਫਿਸਕਲ ਡੈਫਿਸਿਟ ਹੈ ਤੁਹਾਡਾ, ਉਹ ਵੱਧ ਕੇ ਹੋ ਜਾਣਾ ਹੁਣ 18,000 ਦੇ ਕਰੀਬ, 18,000 ਕਰੋੜ ਰੁਪਈਆ। ਤੁਸੀਂ ਗਾਂ ਹੋਰ ਮਤਲਬ ਕਿ ਐਲਾਨੀ ਬੈਠੇ ਹੋ ਕਿ 1 ਜੁਲਾਈ ਤੋਂ ਇਹ ਕਰਨਾ ਹੈ, ਯੂਨਿਟਾਂ ਫ੍ਰੀ ਕਰਨੀਆਂ, 1000 ਰੁਪਈਆ ਦੇਣਾ ਹੈ। ਉਹ ਤਾਂ ਬੇੜਾ ਬਹਾਉਣ ਵਾਲੀ ਗੱਲ ਹੋਏਗੀ। ਮੰਨ ਲਓ ਜੇ ਇਸ ਰੈਵਨਿਊ ਚ ਤੁਸੀਂ ਕਰੋਗੇ,
ਤਾਂ ਬਿਲਕੁਲ ਪੰਜਾਬ ਆਰਥਿਕ ਤੌਰ ਤੇ ਡਾਮਾਡੋਲ ਬੈਂਡ ਵੱਜ ਜਾਏਗਾ। ਤਾਂ ਫਿਰ ਤੁਹਾਨੂੰ ਕੀ ਹੈ ਕਿ ਪਹਿਲਾਂ ਆਪਣਾ ਰੈਵਨਿਊ ਜਿਹੜਾ ਉਹ ਵਧਾਉਣਾ ਪਏਗਾ, ਜਨਰੇਟ ਕਰਨਾ ਹੀ ਪਏਗਾ। ਤਾਂ ਉਸੇ ਸੰਦਰਭ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਆ। ਨਵੀਂ ਐਕਸਾਈਜ਼ ਪਾਲਿਸੀ ਬਿਲਕੁਲ ਤਿਆਰ ਹੈ, ਮੇਰੇ ਖਿਆਲ ਦੇ ਨਾਲ 1 ਜੁਲਾਈ 30 ਕੋ ਲਾਗੂ ਹੋ ਜਾਏਗੀ। ਤਾਂ ਠੇਕੇਦਾਰ ਜਿਹੜੇ ਖਾਸ ਤੌਰ ਤੇ ਛੋਟੇ ਠੇਕੇਦਾਰ ਆ, ਛੋਟੇ ਸਰਕਲਾਂ ਵਾਲੇ, ਕਿਉਂਕਿ ਪੰਜਾਬ ਦੇ ਵਿੱਚ ਸਿਸਟਮ ਚੇਂਜ ਹੋ ਗਿਆ ਸੀ ਨਾ, ਤੁਹਾਨੂੰ ਯਾਦ ਹੋਏਗਾ। ਤਾਂ ਮਤਲਬ ਕਿ ਲੋਟਰੀ ਸਿਸਟਮ ਬਣ ਗਿਆ ਸੀਗਾ, ਛੋਟੇ ਸਰਕਲ ਵੀ ਪਿੰਡਾਂ ਤੱਕ ਦੇ ਸਰਕਲ ਵੀ ਬਣਾ ਦਿੱਤੇ ਗਏ ਸਨ, ਕੁਝ ਪਿੰਡੂ ਇਲਾਕਿਆਂ ਤੱਕ ਦੇ ਵੀ। ਤਾਂ ਉਹ ਇਹ ਬੰਦ ਕਰਨ ਜਾ ਰਹੇ। ਪਾਲਿਸੀ ਚੇਂਜ ਹੋਏਗੀ ਤਾਂ ਜ਼ਾਰਾ ਜੀ ਗੱਲ ਹੈ ਕਿ ਕੁਛ ਨਾ ਕੁਛ ਬਦਲਾਅ ਹੋਏਗਾ। ਤਾਂ ਹੁਣ ਜਿਹੜੇ ਛੋਟੇ ਠੇਕੇਦਾਰ ਕਹਿੰਦੇ ਕਿ ਬਦਲਾਅ ਲਿਓ, ਅਸੀਂ ਲੁੱਟੇ ਪੁੱਟੇ ਜਾਵਾਂਗੇ, ਵੀ ਮਤਲਬ ਸਾਡੇ ਨਾਲ ਬੁਰੀ ਹੋਏਗੀ। ਹੁਣ ਬੁਰੀ ਕਿਸ ਤਰ੍ਹਾਂ ਹੋਏਗੀ? ਉਹ ਕਹਿੰਦੇ ਆ ਕਿ ਦੇਖੋ, ਇੱਕ ਤੇ ਤੁਸੀਂ ਲੈ ਗਏ ਹੋ ਈ ਟੈਂਡਰਿੰਗ ਤੇ, ਈ ਟੈਂਡਰਿੰਗ ਜਿਹੜੀ ਮਤਲਬ ਲੋਟਰੀ ਸਿਸਟਮ ਤੁਸੀਂ ਕਰ ਰਹੇ ਹੋ ਬੰਦ, ਤੇ ਜਦੋਂ ਉਹ ਈ ਟੈਂਡਰਿੰਗ ਹੋਏਗੀ ਤੇ ਸਾਡੀ ਕਹਿੰਦੇ ਬਾਤ ਕੁਛ ਨਹੀਂ, ਕਿਉਂਕਿ ਉਹਦੇ ਚ ਵੱਡੀ ਰਕਮ ਜਿਹੜੀ ਹੈ ਉਹ ਜਮ੍ਹਾਂ ਕਰਾਈ ਜਾਏਗੀ ਵੱਡੇ ਸਰਕਲਾਂ ਵਾਸਤੇ। ਇੱਕ ਤਾਂ ਛੋਟੇ ਸਰਕਲ ਜਿਹੜੇ ਆ ਉਹ ਤੁਸੀਂ ਤੋੜ ਰਹੇ ਹੋ, ਮਤਲਬ ਕਿ 30-35 ਕਰੋੜ ਰੁਪਈਆ ਕਿਹਦੇ ਕੋਲ ਹੋਏਗਾ? ਛੋਟਾ ਠੇਕੇਦਾਰ ਉਸ ਸਕੀਮ ਚੋਂ ਬਾਹਰ ਹੋ ਜਾਏਗਾ। ਦੂਸਰਾ, ਉਹ ਕਹਿੰਦੇ ਆ ਕਿ ਇੱਕ ਪਾਸੇ ਪਾਲਿਸੀ ਚ ਤੁਸੀਂ ਇਨਕਰੀਜ਼ ਪਾ ਰਹੇ ਹੋ, ਤਾਂ ਦੂਜੇ ਪਾਸੇ ਸ਼ਰਾਬ ਦਾ ਰੇਟ ਘਟਾ ਰਹੇ ਹੋ। ਇਨਕਰੀਜ਼ ਕੀ ਮਤਲਬ? ਕਿ ਜਿੱਦਾਂ ਅੱਗੇ ਹੁੰਦਾ ਸੀ ਫਿਕਸ ਕੋਟਾ, ਵੀ ਇੰਨੀ ਸ਼ਰਾਬ ਹੀ ਵੇਚ ਸਕਦਾ ਕੋਈ ਠੇਕੇਦਾਰ, ਇਹ ਕਰਕੇ ਹੁਣ ਮਤਲਬ ਕਿ ਜਿੰਨੀ ਮਰਜ਼ੀ ਵੇਚੀ ਜਾਵੇ, ਬਸ ਸਰਕਾਰ ਨੂੰ ਟੈਕਸ ਦੇਣਾ ਹੈ, ਜਿੰਨੀ ਮਰਜ਼ੀ, ਰੇਟ ਵੀ ਘਟਾ ਦੇਣੇ ਆ ਤੇ ਸ਼ਰਾਬ ਦੀ ਵਿਕਰੀ ਵੀ ਵਧਾ ਦੇਣੀ ਹੈ। ਸੋ ਇਸ ਕਰਕੇ ਛੋਟੇ ਠੇਕੇਦਾਰ ਜਿਹੜੇ ਆ ਉਹ ਕਹਿੰਦੇ ਆ ਕਿ ਹਾੜਾ ਬਦਲਾ ਜੀ, ਸਾਡੀ ਸੁਣੋ। ਪਰ ਹੁਣ ਮਤਲਬ ਕਿ ਵੱਡੇ ਨਿਸ਼ਾਨੇ ਨੇ ਬਈ, ਜਦੋਂ ਵੱਡੇ ਨਿਸ਼ਾਨੇ ਮਿੱਥੇ ਜਾਂਦੇ ਆ ਤੁਹਾਨੂੰ ਪਤਾ ਹੀ ਆ, ਫਿਰ ਇਸ ਤਰ੍ਹਾਂ ਛੋਟਿਆਂ ਦੀ ਗੱਲਬਾਤ ਜਿਹੜੀ ਹੈ ਬਾਹਰ ਹੋ ਜਾਂਦੀ ਹੈ। ਤੇ ਦਿੱਲੀ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਨਾ, ਇਹਨਾਂ ਨੇ ਪਾਲਿਸੀ ਚੇਂਜ ਕੀਤਾ ਸੀਗਾ, ਤਾਂ ਉਹਦੇ ਵਿੱਚ ਵੀ ਹੋਇਆ ਕੀ ਸੀਗਾ ਕਿ ਕਈ ਵਾਰ ਸੁਖਪਾਲ ਖਹਿਰਾ ਜਾਂ ਤੁਹਾਨੂੰ ਇਹਨਾਂ ਦੇ ਹੋਰ ਵਿਰੋਧੀ ਧਿਰ ਦੇ ਆਗੂ ਹੈ, ਉਹਨਾਂ ਚੋਂ ਕਈ ਉਹ ਤੁਹਾਨੂੰ ਕਹਿੰਦੇ ਨਜ਼ਰ ਆਉਣਗੇ ਕਿ ਵਾਪਸ ਉੱਥੇ ਤਾਂ ਅਕਾਲੀ ਦਲ ਬਾਦਲ ਦਾ ਹੀ ਇੱਕ ਸਾਬਕਾ ਵਿਧਾਇਕ ਸਾਰੇ ਕਾਰੋਬਾਰ ਤੇ ਕਾਬਜ਼ ਹੋ ਗਿਆ। ਤਾਂ ਸੂਰਤ ਹਾਲ ਕੁਝ ਐਸੀ ਹੀ ਇੱਥੇ ਆ, ਜਿਨ੍ਹਾਂ ਕੋ ਇਸ ਕਾਰੋਬਾਰ ਨੂੰ ਅਸੀਂ ਸਮਝਨੇ ਆ। ਮੇਰੇ ਖਿਆਲ ਦੇ ਨਾਲ ਇੱਥੇ ਵੀ ਜਿਹੜਾ ਬੰਦਾ ਧੜੱਲੇਦਾਰੀ ਕਾਇਮ ਕਰੇਗਾ, ਪੂਰੀ ਮੋਨੋਪੋਲੀ ਕਰੇਗਾ, ਜਾਂ ਕਹਿ ਲੋ ਕਿ ਵੱਡੇ ਸਰਕਲ ਲੈ ਜਾਏਗਾ, ਮੈਨੂੰ ਲੱਗਦਾ ਕਿ ਰਵਾਇਤੀ ਪਾਰਟੀਆਂ ਚੋਂ ਹੀ ਹੋਏਗਾ, ਖਾਸ ਤੌਰ ਤੇ ਅਕਾਲੀ ਦਲ ਦੇ ਨਾਲ ਸਾਬਕਾ ਤੌਰ ਤੇ ਕਹਿ ਲੋ ਕਿ ਸੰਬੰਧਤ ਹੋਏਗਾ। ਤਾਂ ਇਸ ਕਰਕੇ ਵੱਡਾ ਕਾਰੋਬਾਰ ਹੀ ਇਸ ਮੈਦਾਨ 'ਚ ਹੁਣ ਡਟਿਆ ਰਹੇਗਾ, ਛੋਟਾ ਕਾਰੋਬਾਰੀ ਭੁੰਜਿਆ ਜਾਏਗਾ। ਇਹ ਗੱਲ ਮੈਂ ਅੱਜ ਤੋਂ 1.5 ਮਹੀਨਾ ਪਹਿਲਾਂ ਕਿ ਸ਼ਰਾਬ ਦੇ ਕਾਰੋਬਾਰੀ ਨਾਲ ਹੀ ਗੱਲ ਕਰਦਿਆਂ ਸੁਣੀ ਸੀ। ਉਹ ਕਹਿੰਦਾ ਸੀ ਸਾਡਾ ਸਮਾਂ ਹੁਣ ਪੁੱਗ ਗਿਆ, ਸਾਡਾ ਸਮਾਂ ਪੁੱਗ ਗਿਆ। ਤੇ ਉਹ ਰੈਸ਼ ਦੱਸ ਰਹੇ ਸਨ ਕਿ ਮੇਰਾ ਕਾਰੋਬਾਰ ਉੱਥੇ ਆ। ਤੇ ਹੁਣ ਮੈਂ ਪੁੱਛਿਆ ਵੈਸੇ ਕਿ ਤੁਹਾਡਾ ਬਾਲ ਬੱਚਾ? ਉਹ ਕਹਿੰਦੇ ਕਿ ਬਾਲ ਬੱਚਾ ਹਲਦੀ ਕੜੀ ਉੱਥੇ ਆ, ਬਸ ਹੁਣ ਇੱਥੇ ਸ਼ਿਫਟ ਹੋ ਜਾਏਗਾ ਸਾਡੇ ਨੈਟ ਜਗ੍ਹਾ ਤੇ। ਸੋ ਕਹਿਣ ਦਾ ਮਤਲਬ ਕਿ ਛੋਟੇ ਖਿਡਾਰੀ ਜਿਹੜੇ ਆ, ਨਿੱਕੇ ਪਲੇਅਰ ਆ ਜਿਹੜੇ, ਉਹ ਆਪਣਾ ਬੋਰੀ ਬਿਸਤਰਾ ਜਿਹੜਾ ਉਹ ਬੰਨਣ ਵਾਸਤੇ ਤਿਆਰੀ ਕਰ ਰਹੇ, ਤੇ ਲਾਸਟ ਹੀ ਉਹਨਾਂ ਦੀ ਜੀ ਜੀ ਬਿਲਕੁਲ। ਆਪ ਕੌਂਸਲਰ ਦੀ ਆਡੀਓ ਹੋਈ ਜੀ ਵਾਇਰਲ। ਹਾਂ ਦੇਖੋ, ਇਹ ਵੀ ਇੱਕ ਦਸਤੂਰ ਹੈ ਰਾਜਨੀਤੀ ਦਾ, ਪਹਿਲਾਂ ਸਰਕਾਰਾਂ ਬਦਲਦੀਆਂ ਜਾਂ ਏਦਾਂ ਉਦਾਂ ਹੁੰਦਾ ਤਾਂ ਇਹਨਾਂ ਦੀ ਆਡੀਓ ਆਉਂਦੀ ਹੁੰਦੀ ਸੀ, ਅਕਾਲੀਆਂ ਦੀ ਜਾਂ ਕਾਂਗਰਸੀਆਂ ਦੀ। ਤਾਂ ਹੁਣ ਇਹ ਆਮ ਆਦਮੀ ਪਾਰਟੀ ਵੀ ਉਸ ਫਹਿਰਿਸਤ ਦੇ ਵਿੱਚ ਆ ਗਈ ਆ। ਦਰਅਸਲ ਇਹ ਮਾਮਲਾ ਚੰਡੀਗੜ੍ਹ ਦਾ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਕਰੀਬ ਇਹ ਨਿਗਮ ਨੂੰ ਲੈ ਗਏ ਸਨ, ਥੋੜਾ ਜਿਹਾ ਕੰਮ ਰਹਿ ਗਿਆ ਸੀਗਾ। ਤਾਂ ਇੱਥੇ ਹੁਣ ਜਿਹੜੀ ਆਡੀਓ ਵਾਇਰਲ ਹੋਈ ਆ, ਉਹਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਹਾ ਹੱਲਾ ਹੈ। ਹਾਲਾਂਕਿ ਸ਼ਹਿਰ ਦੀ ਮੇਅਰ ਜਿਹੜੀ ਸਰਬਜੀਤ ਕੌਰ ਨੇ, ਉਹਨਾਂ ਨੇ ਵਾਇਰਲ ਆਡੀਓ ਦੀ ਜਾਂਚ ਦੀ ਗੱਲ ਕਹੀ ਹੈ, ਮਤਲਬ ਕਿ ਸ਼ਿਕਾਇਤ ਕੀਤੀ ਹੈ ਸਤੀਸ਼ ਕੈਂਥ ਨੇ, ਜਿਹੜੇ ਸਾਬਕਾ ਡਿਪਟੀ ਮੇਅਰ ਨੇ, ਕਾਂਗਰਸ ਦੇ ਆਗੂ ਵੀ ਹੈ। ਤਾਂ ਇਹਦੇ ਵਿੱਚ ਕੀ ਹੋਇਆ ਕਿ ਆਡੀਓ ਵਾਇਰਲ ਜਿਹੜੀ ਹੋਈ ਆ, ਉਹਦੇ 'ਚ ਰੇਹੜੀ ਫੜੀ ਵਾਲਿਆਂ ਦੇ ਨਾਲ ਧੱਕੋਜੋਰੀ ਕਹਿ ਲੋ ਕਿ ਪੈਸਿਆਂ ਦੀ ਮੰਗ ਕੀਤੀ ਜਾ ਰਹੀ। ਦੇਖੋ ਕਿੱਧਰ ਨੂੰ ਜਾਂਦੀ ਪਈ ਹੈ ਕਹਾਣੀ ਕਿ ਕੌਂਸਲਰ ਜਿਹੜਾ ਆ ਉਹ ਪੈਸੇ ਮੰਗਣ ਦਾ ਦੋਸ਼ਾਂ ਦਾ ਸਾਹਮਣਾ ਕਰ ਰਿਹਾ, ਵੈਂਡਰ ਨੂੰ ਧਮਕਾ ਰਿਹਾ ਕਿ ਜੇਕਰ ਉਸਨੇ ਆਪਣਾ ਕੰਮਕਾਰ ਕਰਨਾ ਹੈ ਤਾਂ ਫਿਰ ਹਫਤਾ ਵਸੂਲੇ ਦੇ ਨਾਂ ਤੇ ਪੈਸੇ ਦਿੱਤੇ ਜਾਣ, ਨਹੀਂ ਤਾਂ ਕਬਜ਼ਾ ਹਟਾਊ ਦਸਤੇ ਵੱਲੋਂ ਕਾਰਵਾਈ ਕਰਵਾ ਦੇਵੇਗਾ। ਚੱਕੋ ਕਰ ਲੋ ਕਿ ਉਹਨੂੰ ਭਾਂਡਾ ਬਦਲਾ ਆਏਗਾ। ਤਾਂ ਮਤਲਬ ਕਿ ਉਹ ਕਹਿ ਰਹੇ ਨੇ ਕਿ ਵੇਖੋ ਜਿਹੜੇ ਦੋਸ਼ਾਂ ਦੇ ਮੁਤਾਬਕ, ਹਾਲਾਂਕਿ ਕਥਿਤ ਹੁੰਦੀ ਆਡੀਓ, ਆਪਾਂ ਜੇ ਕਹਿ ਲਈਏ ਕਿ ਫਿਰ ਵੈਰੀਫਾਈਡ ਹੁੰਦੀਆਂ ਨੇ ਚੀਜ਼ਾਂ ਤੇ ਫਿਰ ਐਸਟੈਬਲਿਸ਼ਮੈਂਟ ਬਣਦੀ ਹੈ ਕਿਸੇ ਚੀਜ਼ ਦੀ। ਹਾਲ ਦੀ ਘੜੀ ਤਾਂ ਦੋਸ਼ ਨੇ, ਪਰ ਜੇ ਇਸ ਤਰ੍ਹਾਂ ਦੇ ਦੋਸ਼ ਸੱਚੇ ਨੇ, ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਤੇ ਕਿੰਨਾ ਧੱਕਾ ਕਿ ਜੇ ਤਾਂ ਕੋਈ ਗਰੀਬ ਬੰਦਾ ਰੇਹੜੀ ਫੜੀ ਵਾਲਾ ਤੁਹਾਨੂੰ ਪੈਸੇ ਦੇ ਦੇਵੇ
ਤੇ ਫਿਰ ਤਾਂ ਉਹ ਨਜਾਇਜ਼ ਵੀ ਜਾਇਜ਼ ਆ। ਤੇ ਜੇ ਮੰਨ ਲਓ ਗਰੀਬ ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਤੁਹਾਨੂੰ ਹਰਾਮ ਦਾ ਮਾਲ ਨਾ ਦੇਵੇ ਤੇ ਫਿਰ ਉਹ ਇਲੀਗਲ ਕਾਰਵਾਈ ਕਰ ਰਿਹਾ ਸਾਰਾ। ਇਹ ਕਹਾਣੀ ਹੈ, ਔਰ ਇਹ ਕਹਾਣੀ ਇਕੱਲੀ ਬਈ ਇੱਕ ਸ਼ਹਿਰ ਦੀ ਨਹੀਂ ਜਾਂ ਇੱਕ ਕਿਸੇ ਕਾਉਂਸਲਰ ਵਗੈਰਾ ਦੀ ਨਹੀਂ ਹੈ। ਮਤਲਬ ਕਿ ਇੱਥੇ ਤਾਂ ਫਾਸਟ ਫੂਡ ਦੀ ਉਹ ਰੇਹੜੀ ਛੋਟੀ ਜੀ ਲਾਉਂਦੇ ਨੇ ਨਾ ਕਈ ਬਾਹਰੋਂ ਆ ਕੇ ਪੰਜਾਬ ਤੋਂ, ਤੇ ਉਹਨਾਂ ਤੋਂ ਵੀ ਉਧਰੋਂ ਪੁਲਿਸ ਵਾਲੇ ਲੈ ਜਾਂਦੇ ਨੇ, ਉਧਰੋਂ ਜਿਹੜਾ ਕੋਈ ਮਹੱਲੇ ਦਾ ਚਟਪੂੰਜੀਆ ਜਾਂ ਲੀਡਰ ਹੁੰਦਾ ਥੋੜੇ ਜਿਹੇ ਉਹ ਲੈ ਜਾਂਦਾ, ਤੇ ਬਾਕੀ ਜਿਹਦੇ ਕਿਤੇ ਘਰ ਦੇ ਅੱਗੇ ਜਾਂ ਦੁਕਾਨ ਦੇ ਅੱਗੇ ਖਲੋਤਾ ਹੋਵੇ ਉਹ ਕਹਿੰਦਾ ਮੇਰੀ ਵੀ ਸੇਵਾ ਕਰ ਦੇ। ਤੋ ਇਹ ਸਾਰਾ ਕੁਝ ਜਿਹੜਾ ਚੱਲਦਾ ਹੈ ਮੇਰੇ ਖਿਆਲ ਦੇ ਨਾਲ ਇਸ ਪਾਸੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਹੇਠਲੇ ਪੱਧਰ ਤੇ ਜਿਹੜੀ ਇਸ ਤਰ੍ਹਾਂ ਦੀ ਕਰਪਸ਼ਨ ਹੁੰਦੀ ਹੈ ਇਹਨੂੰ ਵੀ ਰੋਕਿਆ ਜਾਵੇ। ਇਹ ਵੀ ਕਰਪਸ਼ਨ ਦਾ ਹੀ ਰੂਪ ਹੈ, ਹਾਲਾਂਕਿ ਇਹਨਾਂ ਦੋਸ਼ਾਂ ਤੇ ਪੰਜਾਬੀ ਰੇਡੀਓ ਯੂਐਸ ਕੋਈ ਪੁਸ਼ਟੀ ਨਹੀਂ ਕਰਦਾ ਕਿ ਹਾਂ ਉਹ ਸਹੀ ਹੈ ਜਾਂ ਉਹ ਸਹੀ ਹੈ, ਪਰ ਇਹ ਕਹਾਣੀ ਜ਼ਰੂਰ ਚੱਲਦੀ ਹੈ। ਜੀ ਜੀ। ਸਰਕਾਰੀ ਵੋਲਵੋ ਨੂੰ ਆਖਰਕਾਰ ਦਿੱਲੀ ਲਈ ਮਿਲ ਗਈ ਜੀ ਹਰੀ ਝੰਡੀ। ਬਸ ਤੁਸੀਂ ਉੱਥੇ ਜਦੋਂ ਜਹਾਜ਼ੇ ਬਹਿਣਾ ਆ ਯੂਐਸ ਤੋਂ ਤੇ ਮਠਿਆਈ ਦਾ ਡੱਬਾ ਨਾਲ ਹੀ ਲੈ ਕੇ ਆਣਾ, ਫਿਰ ਵੋਲਵੋ ਵਾਲਿਆਂ ਨੂੰ ਖਵਾ ਦੇਣਾ ਪੀਸ। ਸਹੀ ਗੱਲ ਆ। ਮਹਿੰਗਾ ਪਵੇ ਸਸਤਾ ਪਵੇ। ਖੈਰ ਦੇਖੋ, ਪੰਜਾਬ ਰੋਡਵੇਜ਼ ਨੂੰ ਦਿੱਲੀ 에ਅਰਪੋਰਟ ਤੱਕ ਵੋਲਵੋ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜਿਵੇਂ ਆਪਾਂ 2-3 ਹਫ਼ਤੇ ਪਹਿਲਾਂ ਇਹ ਗੱਲਾਂ ਕਰਦੇ ਸਾਂ ਕਿ ਮਿਲ ਜਾਣੀ ਆ, ਮਨਜ਼ੂਰੀ ਮਿਲ ਜਾਣੀ ਆ, ਕਿਉਂਕਿ ਅੱਗੇ ਕੁਝ ਹਾਲਾਤ ਵੱਖਰੀ ਕਿਸਮ ਦੇ ਸਨ। ਇਹ ਘੱਟੋ ਘੱਟ ਅੱਛਾ ਕਦਮ ਚੁੱਕ ਰਿਹਾ ਆਮ ਆਦਮੀ ਪਾਰਟੀ ਵਾਲੇ। ਜਿਹੜੀ ਗੱਲ ਅੱਛੀ ਹੈ ਸੋ ਅੱਛੀ ਆ। ਇਹਨਾਂ ਨੇ ਕਾਫੀ ਜ਼ਿਆਦਾ ਭੱਜ ਦੌੜ ਕੀਤੀ ਇਸ ਮਾਮਲੇ ਦੇ ਵਿੱਚ, ਕਿਉਂਕਿ ਉੱਥੇ ਇਹਨਾਂ ਦਾ ਪ੍ਰਸ਼ਾਸਨ ਆਪਣਾ, ਤਾਂ ਇਹਨਾਂ ਨੇ ਗੱਲ ਬਣਾ ਲਈ ਹੈ। ਹਾਲਾਂਕਿ ਕਾਂਗਰਸ ਤੋਂ ਨਹੀਂ ਗੱਲ ਬਣੀ, ਇਹਨਾਂ ਨੇ ਗੱਲ ਬਣਾ ਲਈ ਹੈ ਤੇ ਬਹੁਤ ਅੱਛੀ ਗੱਲ ਬਣੀ ਆ। ਸੋ ਇਹ ਹੁਣ ਕਹਿ ਲਓ ਕਿ ਬਈ ਗੱਡੀਆਂ ਜਿਹੜੀਆਂ ਤਿਆਰ ਵਰ ਤਿਆਰ ਆ, ਤੇ ਇਹਦੇ ਵਿੱਚ ਕਹਿੰਦੇ ਆ ਕਿ ਟਰਾਂਸਪੋਰਟ ਮਹਿਕਮੇ ਵੱਲੋਂ ਪੰਜਾਬ ਤੋਂ ਜਿਹੜੀਆਂ IGI 에ਅਰਪੋਰਟ ਨਵੀਂ ਦਿੱਲੀ ਦੀ ਬੱਸਾਂ ਆਉਣਗੀਆਂ ਉਹਨਾਂ ਵਾਸਤੇ ਇੱਕ ਵਿਸ਼ੇਸ਼ ਕੋਰੀਡੋਰ ਗਲਿਆਰਾ ਵੀ ਐਲਾਨਿਆ ਗਿਆ, ਜਿਵੇਂ ਮਤਲਬ ਕਿ ਵਾਇਆ ਸਿੰਘੂ ਬਾਰਡਰ, ਨਾਲੇ ਯਾਦ ਕਰ ਲਿਆ ਕਰਿਓ ਸਿੰਘੂ ਬਾਰਡਰ, ਤਾਂ ਫਿਰ ਕੈਪਟਨ ਵਿਕਰਮ ਬਤਰਾ ਚੌਂਕ, ਫਿਰ ਸ਼ਾਇਦ ਅੱਗੇ ਮੁਕਰਬਾ ਚੌਂਕ, ਮਧੂਬਨ ਚੌਂਕ, ਜਨਕਪੁਰੀ ਡਿਸਟ੍ਰਿਕਟ ਸੈਂਟਰ, ਧੌਲਾ ਕੁਆਂ, ਐਰੋ ਸਿਟੀ ਅੰਡਰਪਾਸ ਹੁੰਦੇ ਆ, ਇਹ ਇਧਰ ਨੂੰ ਮਤਲਬ ਕਿ 에ਅਰਪੋਰਟ ਨੂੰ ਚਲੇ ਜਾਣਗੇ। ਤਾਂ ਸਪੈਸ਼ਲ ਕੋਰੀਡੋਰ ਵੀ ਬਣ ਜਾਏਗਾ ਸ਼ਾਇਦ। ਇਹ ਵੀ ਅੱਛਾ ਹੈ ਕਿ ਜੋ ਜਾਮ ਵਗੈਰਾ ਹੁੰਦੇ ਨੇ ਜਾਂ ਟ੍ਰੈਫਿਕ ਹੁੰਦਾ ਸ਼ਾਇਦ ਉਹਦੇ ਤੋਂ ਵੀ ਨਿਜਾਤ ਮਿਲੇਗੀ। ਤਾਂ ਖੈਰ ਇਹ ਮਨਜ਼ੂਰੀ ਮਿਲ ਗਈ ਹੈ, ਤਕਰੀਬਨ ਕਹਿ ਲਓ ਕਿ ਸਾਰੀਆਂ ਚੀਜ਼ਾਂ ਸੈੱਟ ਨੇ ਹੁਣ, ਤੇ ਬਸ ਇਹਨਾਂ ਦੀਆਂ ਬੱਸਾਂ ਜਿਹੜੀਆਂ ਉਹ ਸੈਲਫ ਮਾਰਨ ਦੀ ਤਿਆਰੀ ਕਰ ਰਹੀਆਂ ਨੇ। ਸਟੇਜ ਕੈਰੇਜ ਪਰਮਿਟ ਤਹਿਤ ਇਹ ਚੱਲਣ ਵਾਲੀਆਂ ਬੱਸਾਂ ਪੰਜਾਬ ਰੋਡਵੇਜ਼ ਤੇ PRTC ਵੋਲਵੋ ਜਿਹੜੀਆਂ ਇਹ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੱਕ ਮਨਜ਼ੂਰੀ ਲੈ ਗਈਆਂ ਨੇ। ਇਹ ਅੱਛੀ ਗੱਲ ਹੈ। ਔਰ ਦਿੱਲੀ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਦੇ ਸਕੱਤਰ OP ਮਿਸ਼ਰਾ ਨੇ ਇਸ ਸੰਬੰਧੀ ਅਧਿਕਾਰਤ ਪੱਤਰ ਵੀ ਜਾਰੀ ਕਰ ਦਿੱਤਾ। ਲਓ ਜੀ, ਸੋ ਸਭ ਕੁਝ ਸੈੱਟ ਹੈ, ਹਾਲ ਸੈੱਟ ਹੈ। ਇਹਨਾਂ ਨੇ ਪੱਤਰ ਵੀ ਜਾਰੀ ਕਰ ਦਿੱਤਾ। ਬਾਕੀ ਮੈਂ ਇੱਕ ਸੱਜਣ ਤੋਂ ਪੁੱਛਿਆ ਸੀਗਾ ਮਤਲਬ ਕਿ ਟਰਾਂਸਪੋਰਟ ਦੇ ਵਿੱਚ, ਉਹ ਕਹਿੰਦਾ ਸੀਗਾ ਕਿ ਅੱਗੇ ਦੇਖੋ 1000 ਰੁਪਇਆ ਟਿਕਟ ਸੀ, ਸ਼ਾਇਦ ਦੇਖੋ ਮੈਂ ਤਾਂ ਕਦੇ ਸਫ਼ਰ ਨਹੀਂ ਕੀਤਾ, ਤੁਹਾਡੇ ਚੋਂ ਕਿਸੇ ਨੇ ਕੀਤਾ ਹੋਣਾ, 1000 ਰੁਪਇਆ ਟਿਕਟ ਪੈਂਦੀ ਸੀਗੀ। ਪਰ ਉਹ ਕਹਿੰਦੇ ਕਿ ਐਤਕੀ ਖਰਚਾ ਵਧੇਗਾ, ਥੋੜਾ ਜਿਹਾ ਖਰਚਾ ਵਧੇਗਾ, ਪਰ ਬਾਵਜੂਦ ਇਸ ਦੇ ਉਹਦਾ ਇੱਕ ਬਹੁਤ ਵੱਡਾ ਫਰਕ ਹੋਏਗਾ ਨਿੱਜੀ ਬੱਸ ਦੇ ਨਾਲ। ਤਾਂ ਮੈਂ ਕਿਹਾ ਖਰਚਾ ਕਿਉਂ ਵਧੇਗਾ? ਕਹਿੰਦਾ ਕਿ ਇੱਕ ਤਾਂ ਤੇਲ ਦਾ ਖਰਚਾ ਵੱਧ ਗਿਆ ਨਾ, ਤੇਲ ਦੇ ਰੇਟ ਉਦੋਂ ਦੇ ਮੁਕਾਬਲੇ ਹੁਣ ਬਹੁਤ ਵੱਧ ਗਏ 3-4 ਸਾਲਾਂ ਦੇ ਵਿੱਚ। ਸੈਕੰਡ ਚੀਜ਼ ਇਹ ਆ ਕਿ ਮਤਲਬ ਜਿੱਦਾਂ ਟੋਲ ਪਲਾਜ਼ਾ ਵਗੈਰਾ ਜਿਹੜੇ ਕਈ ਵਾਰ ਨਵੇਂ ਲੱਗ ਜਾਂਦੇ ਜਾਂ ਉਹਨਾਂ ਦੇ ਰੇਟ ਨਵੇਂ ਆ ਜਾਂਦੇ, ਤਾਂ ਥੋੜਾ ਫਰਕ ਪਵੇਗਾ। ਜੇ 1000 ਦੀ ਟਿਕਟ ਹੈ ਤੇ ਉਹ ਲਾ ਲਓ 1200-1500 ਦੀ ਹੋ ਜਾਏਗੀ, ਪਰ ਨਿੱਜੀ ਬੱਸ ਸਰਵਿਸ ਦੇ ਨਾਲੋਂ ਫਿਰ ਵੀ ਸਸਤੀ ਰਹੇਗੀ। ਐਸਾ ਮੈਨੂੰ ਮੇਰੇ ਮਿੱਤਰ ਨੇ ਜੋ ਟਰਾਂਸਪੋਰਟ ਧੰਦੇ ਦੇ ਵਿੱਚ ਉਹਨੇ ਦੱਸਿਆ। ਜੀ ਜੀ, ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ, ਤੁਸੀਂ ਸਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।